ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਪੰਜਾਬ ਤੋਂ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 10 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਇੱਕ ਸਿਆਸੀ ਹਲਚਲ ਤੋਂ, ਜਾ ਕੇ ਲੋਕੀ ਸਿਆਸੀ ਗੁਫ਼ਤਗੂ ਤੋਂ। ਅਕਸਰ ਇਹ ਕਿਹਾ ਜਾਂਦਾ ਜੇ ਕਿਸੇ ਵਿਰੋਧੀ ਪਾਰਟੀ ਕੋਲੇ ਕੋਈ ਤਕੜਾ ਚਿਹਰਾ ਆ ਜਾਵੇ ਤਾਂ ਦੂਜੀਆਂ ਪਾਰਟੀਆਂ ਦੇ ਤਰੇਲੀਆਂ ਛੁੱਟ ਜਾਂਦੀਆਂ ਨੇ, ਉਹਨਾਂ ਦੇ ਮੁੜ ਕੇ ਛੁੱਟ ਜਾਂਦੇ ਨੇ ਵੀ ਇਹਨਾਂ ਕੋਲੇ ਤਾਂ ਏਡਾ ਬ੍ਰਹਮਾਸਤਰ ਆ ਗਿਆ ਤੇ ਅਸੀਂ ਕੀ ਕਰਾਂਗੇ। ਨਵਜੋਤ ਸਿੱਧੂ ਦੀ ਪ੍ਰਿਯੰਕਾ ਗਾਂਧੀ ਨਾਲ ਫੋਟੋ ਹੈ ਤੇ ਤਰੇਲੀਆਂ ਵਿਰੋਧੀਆਂ ਦੀਆਂ ਨਹੀਂ, ਕਹਿੰਦੇ ਪੰਜਾਬ ਦੇ ਕਾਂਗਰਸੀਆਂ ਦੀਆਂ ਛੁੱਟ ਰਹੀਆਂ ਨੇ। ਬਿਲਕੁਲ ਪ੍ਰਵੀਨ ਜੀ, ਨਵਜੋਤ ਸਿੰਘ ਸਿੱਧੂ ਦੀ ਕੱਲ ਦੀ ਇੱਕ ਪੋਸਟ ਨੇ ਜਿਹੜੀ ਫੋਟੋ ਹੈ ਪ੍ਰਿਯੰਕਾ ਗਾਂਧੀ ਨਾਲ, ਤੇ ਉਹ ਪੋਸਟ ਦੇ ਵਿੱਚ 4-5 ਸਤਰਾਂ ਜਿਹੀਆਂ ਨੇ ਤੇ ਉਹ ਤੋਂ ਬਾਅਦ ਉਹ ਫੋਟੋ ਪੋਸਟ ਨੇ ਪੰਜਾਬ ਕਾਂਗਰਸੀਆਂ ਨੂੰ ਤਰੇੜੀਆਂ ਲਿਆਤੀਆਂ, ਕੋਈ ਸ਼ੱਕ ਨਹੀਂ। ਠੀਕ ਹੈ ਜੀ। ਵੈਸੇ ਆਪਾਂ ਉਸ ਦਿਨ ਗੱਲ ਕਰ ਰਹੀ ਸੀ ਜਦੋਂ ਅਨਿਲ ਜੋਸ਼ੀ ਨੂੰ ਸ਼ਾਮਲ ਕੀਤਾ ਗਿਆ ਸੀ ਕਾਂਗਰਸ ਕੇ ਬਈ ਅੰਮ੍ਰਿਤਸਰ ਤੋਂ ਜਿਹੜੀਆਂ ਕਾਂਗਰਸੀਆਂ ਦੀ ਗੱਡੀਆਂ ਤੁਰੀਆਂ ਸੀ, ਆਉਣ ਲੱਗੀ ਤਾਂ ਉਹ ਚ ਅਨਿਲ ਜੋਸ਼ੀ ਉਹ ਹਰੇਕ ਦੀ ਚ ਬੈਠਾ ਸੀ, ਮਤਲਬ ਹਰੇਕ ਗੱਡੀ ਚ ਗੱਲ ਅਨਿਲ ਜੋਸ਼ੀ ਦੀ ਹੋ ਰਹੀ ਸੀ। ਪਰ ਜਦੋਂ ਕਾਂਗਰਸੀਆਂ ਦੀ ਗੱਡੀਆਂ ਵਾਪਸ ਗਈਆਂ ਤਾਂ ਹਰ ਗੱਡੀ ਚ ਨਵਜੋਤ ਸਿੱਧੂ ਸਵਾਰ ਸੀ। ਆਪਾਂ ਉਸੇ ਦਿਨ ਗੱਲ ਕਰ ਰਹੇ ਸੀ। ਉਹਨਾਂ ਦੀ ਧਰਮ ਪਤਨੀ ਨੇ ਜਿਵੇਂ ਐਲਾਨ ਕੀਤਾ ਕਿ ਮੈਂ ਤਾਂ ਚੋਣ ਲੜਨੀ ਆ ਜੀ ਜੀ, ਤੇ ਮੈਂ ਹੱਕਾ ਵੀ ਤੈਅ ਕਰ ਲਿਆ ਜਿੱਥੋਂ ਨਵਜੋਤ ਸਿੱਧੂ ਲੜਦੇ ਰਹੇ ਨੇ ਪਿਛਲੀ ਵਾਰ, ਜਿੱਥੋਂ ਮਜੀਠੀਆ ਤੇ ਸਿੱਧੂ ਹਾਰੇ ਨੇ। ਤੇ ਇਸ ਲਈ ਕਹਿੰਦੇ ਕਿ ਉਹ ਤੋਂ ਬਾਅਦ ਕਾਂਗਰਸੀਆਂ ਨੂੰ ਫਿਕਰ ਤਾਂ ਪੈ ਗਿਆ ਸੀ ਵੀ ਕੀ ਇਹ ਇਕੱਲੀ ਨਵਜੋਤ ਕੌਰ ਸਿੱਧੂ ਵਾਪਸ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਵਾਪਸ ਆ ਰਿਹਾ ਜੀ। ਸਹੀ ਹੈ। ਤਾਂ ਉਸ ਚਰਚਾ ਨੂੰ ਇਹ ਨਵੀਂ ਮਤਲਬ ਤਸਵੀਰ ਨੇ, ਪੋਸਟ ਨੇ ਹਵਾ ਦੇ ਦਿੱਤੀ। ਤੇ ਤਰੇਲੀਆਂ ਤਾਂ ਇਸ ਲਈ ਆਉਂਦੀਆਂ ਨੇ ਕਿ ਲੈ ਵੀ ਜੇ ਸਿੱਧੂ ਆ ਗਿਆ ਕਿਤੇ ਫੇਰ ਨਾ ਸੱਤ ਅਹੁਦਾ ਖੋਲ ਪਏ, ਫਿਰ ਮੁੱਖ ਮੰਤਰੀ ਦਾ ਉਮੀਦਵਾਰ ਨਾ ਬਣ ਜਾਵੇ, ਕਿਤੇ ਫਿਰ ਪ੍ਰਧਾਨ ਨਾ ਬਣ ਜਾਵੇ, ਹਨਾ, ਕਿਤੇ ਫਿਰ ਇੱਕ ਨਵਾਂ ਧੜਾ ਨਾ ਪੈਦਾ ਹੋ ਜਾਵੇ। ਵੈਸੇ ਤਾਂ ਕਾਂਗਰਸੀ ਆਪੇ ਕਹੀ ਜਾਂਦੇ ਨੇ ਕਿ ਉਹਨੂੰ ਲਿਆਉਣ ਦਾ ਫਾਇਦਾ ਨਹੀਂ ਜੀ ਕੋਈ, ਉਹਦਾ ਟੈਂਪਰੇਰੀ ਰਾਜਨੀਤਿਕ ਹੈ ਜੀ, ਰਾਜਨੀਤੀ ਟੈਂਪਰੇਰੀ ਥੋੜਾ ਹੁੰਦੀ ਹੈ ਜੀ, ਹੈਨਾ, ਜਦੋਂ ਜੀ ਕਰੇ ਆ ਜਾਓ। ਪਰ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਪੰਜਾਬ ਦੇ ਲੋਕਾਂ ਦੇ ਮਨਾਂ ਤੇ 2-3 ਪਹਿਲੂਆਂ ਕਰਕੇ ਛਾਪ ਵੀ ਛੱਡ ਚੁੱਕਿਆ। ਇੱਕ ਤਾਂ ਉਹਦੀ ਬੇਬਾਕੀ ਬੋਲਣ ਦੀ, ਦੂਜੀ ਉਹਦੀ ਕਲਾ ਕਿ ਉਹ ਤਿੰਨੋਂ ਭਾਸ਼ਾਵਾਂ ਚ ਨਿਪੁੰਨ ਹੈ, ਚੌਥਾ ਉਹਦਾ ਅੰਦਾਜ਼, ਸਟਾਈਲ, ਪੰਜਵਾਂ ਉਹਦਾ ਮਤਲਬ ਕਿ ਪੰਜਾਬ ਦੇ ਏਜੰਡੇ ਤੇ ਸਾਹਮਣੇ ਆ ਕੇ ਰਾਜਨੀਤੀ ਵੱਖਰੇ ਤਰੀਕੇ ਨਾਲ ਕਰਨਾ, ਜਿਹੜੀਆਂ ਪਾਰਟੀਆਂ ਨਹੀਂ ਕਰਦੀਆਂ, ਉਹ ਤੇ ਕਾਇਮ ਰਹਿਣਾ। ਬਾਕੀ ਅਹਿਮ ਉਹਦਾ ਇੱਕ ਤਗਮਾ ਹੈ ਉਹਦੇ ਕੋਲ, ਉਹ ਇਹ ਹੈ ਕਿ ਉਹ ਉਸ ਸਮੇਂ ਪਾਕਿਸਤਾਨ ਤੋਂ ਇਹ ਲਾਂਘਾ, ਕਰਤਾਰਪੁਰ ਲਾਂਘਾ ਖੁੱਲਣ ਦਾ ਸੁਨੇਹਾ ਲੈ ਕੇ ਆਇਆ ਸੀ, ਜਦੋਂ ਇੱਧਰ ਦੇ ਰਾਜਨੀਤਿਕ ਲੀਡਰ ਚੀਕਦੇ ਸੀ ਕਿ ਐਂ ਕਿਵੇਂ ਹੋ ਜੂ, ਇਹ ਤਾਂ ਝੂਠ ਬੋਲਦਾ ਹੈ। ਸਹੀ ਹੈ। ਤੇ ਉਹਦੀ ਜੱਫੀ ਨੂੰ ਜਦੋਂ ਪੂਰੇ ਮੁਲਕ ਦੇ ਇਹ ਸਿਆਸੀ ਸਿਸਟਮ ਭੰਡ ਰਿਹਾ ਸੀ, ਤਦ ਪੰਜਾਬ ਦੇ ਆਮ ਵਰਗ ਨੇ ਕਿਹਾ ਸੀਗਾ ਵੀ ਕਮਾਲ ਕਰਕੇ ਜੇ ਸਿੱਧੂ ਇਹ ਕਹਿ ਰਿਹਾ ਤਾਂ ਜੇ ਹੋ ਗਿਆ ਤਾਂ ਕਮਾਲ ਹੈ। ਬੇਸ਼ੱਕ ਅਸੀਂ ਨਹੀਂ ਕਹਿੰਦੇ ਕਿ ਸਿੱਧੂ ਇੰਨੀ ਤਾਕਤ ਰੱਖਦਾ ਸੀ ਕਿ ਉਹ ਖਿਲਾ ਦਿੰਦਾ। ਪਹਿਲਾਂ ਸੁਨੇਹਾ ਲੈ ਕੇ ਆਇਆ ਤੇ ਉਸ ਨੂੰ ਉਹਨੇ ਆਪਣੀ ਜੱਫੀ ਨੂੰ ਜਸਟੀਫਾਈ ਕੀਤਾ ਕਿ ਇਹ ਇਸ ਲਈ ਪਈ ਕਿ ਮੈਨੂੰ ਚਾਅ ਚੜਿਆ ਤੇ ਪੰਜਾਬ ਨੇ ਬੰਦ ਕੀਤਾ। ਇਸ ਗੱਲਾਂ ਲਈ ਸਿੱਧੂ ਜਾਣਿਆ ਜਾਂਦਾ ਰਹੂਗਾ। ਸਹੀ ਹੈ, ਬਿਲਕੁਲ। ਇਹ ਗੱਲ ਕੋਈ ਸ਼ੱਕ ਨਹੀਂ ਕਿ ਟੈਂਪਰੇਰੀ ਫੇਜ਼ ਨਹੀਂ ਹੁੰਦਾ ਰਾਜਨੀਤੀ ਦਾ, ਕਿ ਜਦੋਂ ਜੀ ਕਰੇ ਆ ਜਾਓ, ਜਦੋਂ ਜੀ ਕਰੇ ਚੱਲ ਜਾਓ, ਲੰਬੀ ਛੁੱਟੀਆਂ ਨਹੀਂ ਹੁੰਦੀਆਂ ਰਾਜਨੀਤੀ ਦੇ ਵਿੱਚ। ਜੀ ਜੀ। ਦੂਜੀ ਗੱਲ, ਜਦੋਂ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਏਜੰਡੇ ਦੀ ਗੱਲ ਕਰਦੇ ਸੀ
ਉਸ ਤੋਂ ਬਾਅਦ ਚੋਣ ਹਾਰ ਦੀ ਸਾਰੀ ਏਜੰਡੇ ਦੀ ਫਾਈਲ ਰੱਖ ਕੇ ਭੁੱਲ ਗਏ। ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਪੋਸਟ ਤੇ ਫਿਰ ਆਪਣਾ ਟਵੀਟ ਕਰਦਿਆਂ ਕਮੈਂਟ ਰੂਪ ਚ ਭੇਜਦਿਆਂ ਕਿਹਾ ਕਿ ਹੋ ਸਕਦਾ ਹੁਣ ਗਰਦ ਝਾੜ ਲਈ ਹੋਵੇ ਫਿਰ ਪੰਜਾਬ ਦੇ ਏਜੰਡੇ ਤੋਂ, ਹੈਨਾ। ਸੋ ਇਸ ਲਈ ਇਹ ਮਹੀਨੇ ਜੀ ਵੈਸੇ ਇੱਕ ਔਖੇ ਦੌਰ ਚੋਂ ਲੰਘਿਆ ਸਿੱਧੂ ਪਰਿਵਾਰ ਉੱਤੇ ਉੱਭਰ ਕੇ ਆਇਆ, ਉਹ ਬਾ ਕਮਾਲ ਹੈ ਉਹਨਾਂ ਦਾ, ਮਤਲਬ ਜਿਸ ਤਰੀਕੇ ਨਾਲ ਉਹਨਾਂ ਦੀ ਪਤਨੀ ਨੂੰ ਵੀ ਸ਼ਾਬਾਸ਼ੀ ਹੈ। ਤੇ ਉਹਦੇ ਬਾਵਜੂਦ ਜੇ ਉਹਨਾਂ ਦੀ ਪਤਨੀ ਚੋਣ ਮੈਦਾਨ ਚ ਨਿੱਤਰਨਾ ਚਾਹੁੰਦੀ ਆ ਤੇ ਪਤਾ ਲੱਗਿਆ ਹਾਈ ਕਮਾਂਡ ਨੇ ਵੀ ਕਿਹਾ ਕਿ ਠੀਕ ਹੈ ਇਸ ਹਲਕੇ ਚ ਜੇ ਲੜਨਾ ਚਾਹਣਗੇ ਤਾਂ ਅਸੀਂ ਇਹਨਾਂ ਨੂੰ ਪਹਿਲ ਦੇਵਾਂਗੇ। ਪਰ ਮਾਮਲਾ ਤਾਂ ਨਵਜੋਤ ਸਿੰਘ ਸਿੱਧੂ ਦਾ। ਜੇ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਇਹ ਗੱਲਾਂ ਪੰਜਾਬ ਦੇ ਵਿੱਚ ਪ੍ਰਚਲਿਤ ਨੇ ਕਿ ਵੀ ਉਹ ਪੰਜਾਬ ਦੀ ਗੱਲ ਕਰਦਾ, ਪੰਜਾਬੀਅਤ ਦੀ ਗੱਲ ਕਰਦਾ, ਬਈ ਉਹ ਮੁੱਦਾ ਆਧਾਰਿਤ ਕਰਦਾ ਹੈ ਨਾ, ਤਾਂ ਉਹ ਉਹੀ ਕੁਝ ਸ਼ਬਦਾਂ ਦੀ ਜੇਕਰ ਉਹਦੀ ਗੱਲ ਜਾਊਂ ਤਾਂ ਉਹੀ ਕੁਝ ਵਰਤਦਾ ਜੋ ਕੁਝ ਬੀਜੇਪੀ ਲਈ ਵਰਤਦਾ ਸੀ ਉਹੀ ਕਾਂਗਰਸੀਆਂ ਲਈ ਵਰਤਣ ਲੱਗ ਪਿਆ। ਜਿਹੜਾ ਕੁਝ ਕਦੇ ਵਾਜਪਾਈ ਨਰਿੰਦਰ ਮੋਦੀ ਹੋਰਾਂ ਦੀ ਤਾਰੀਫਾਂ ਦੇ ਪੁਲਾਂ 'ਚ ਬੰਨਦਾ ਸੀ ਜੋ ਸ਼ਬਦਾਂ ਨੂੰ, ਉਹੀ ਸ਼ਬਦਾਂ ਨੂੰ ਲੈ ਕੇ ਉਹ ਸੋਨੀਆ ਤੇ ਡਾਕਟਰ ਮਨਮੋਹਨ ਸਿੰਘ ਲਈ ਆ ਗਿਆ ਸੀ। ਫਿਰ ਦੂਜੀ ਗੱਲ, ਨਵਜੋਤ ਸਿੰਘ ਸਿੱਧੂ ਬੋਲਣ ਦੇ ਵਿੱਚ ਤਾਂ ਮਾਹਰ ਹੋ ਸਕਦੇ ਨੇ ਪਰ ਵਿਚਾਰਕ ਤੌਰ ਤੇ ਕੀ ਉਹ ਤਾਕਤ ਰੱਖਦੇ ਆ? ਮੈਚੁਰ ਨਹੀਂ, ਬਿਲਕੁਲ ਕੋਈ ਵਿਚਾਰਧਾਰਾ ਹੈ? ਜੇ ਉਹਨਾਂ ਦੀ ਵਿਚਾਰਧਾਰਾ ਹੁੰਦੀ ਤਾਂ ਇਹ ਨਹੀਂ ਕਿ ਜਦੋਂ ਤੱਕ ਬੀਜੇਪੀ ਨੇ ਅਹੁਦੇ ਦਿੱਤੇ ਬੀਜੇਪੀ ਦਾ ਗੁਣ ਗਾਓ, ਜਦੋਂ ਫਿਰ ਆਮ ਆਦਮੀ ਪਾਰਟੀ ਦੀਆਂ ਪੌੜੀਆਂ ਚੜ੍ਹਨੀਆਂ ਸੀ ਤਾਂ ਰਾਜ ਸਭਾ ਤੋਂ ਉਤਰ ਕੇ ਆਮ ਆਦਮੀ ਦੀ ਗੱਲ ਕਰਨ ਲੱਗ ਜਾਓ, ਨਹੀਂ ਗੱਲ ਬਣੀ ਤਾਂ ਕਾਂਗਰਸ ਚਲੇ ਜਾਓ, ਕਾਂਗਰਸ ਦੀ ਗੱਲ ਕਰਨ ਲੱਗ ਜਾਓ। ਫਿਰ ਵਿਚਾਰਧਾਰਾ ਕਿੱਥੇ ਆ ਜੀ? ਬੀਜੇਪੀ ਨੇ ਤੁਹਾਨੂੰ ਬੁਲਾ ਕੇ ਕਿਹਾ ਕਿ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣੇ ਆ, ਤੁਹਾਨੂੰ ਚੋਣ ਲੜਾਤਾ, ਇਸ ਉਲਝੇ ਅਸਤੀਫਾ ਦਵਾਇਆ ਤੇ ਪਰ ਫਿਰ ਤੁਹਾਨੂੰ ਇਹ ਚੋਣ ਲੜਾਈ, ਫਿਰ ਟਿਕਟ ਦਿੱਤੀ ਤੇ ਫਿਰ ਮੈਂਬਰ ਪਾਰਲੀਮੈਂਟ ਬਣੇ। ਬੀਜੇਪੀ ਹੋਰ ਕਹਿੰਦੀ ਅਸੀਂ ਕੀ ਕਰ ਦਿੰਦੇ ਜੀ, ਅਸਾਂ ਘਰੇ ਬੈਠੇ ਨੂੰ ਐਮਪੀ ਬਣਾਤਾ, ਰਾਜਨੀਤਿਕ ਵਿਹੜੇ 'ਚ ਮਸ਼ਹੂਰ ਕਰਦਾ, ਤੇ ਉਹ ਤੋਂ ਬਾਅਦ ਜਦੋਂ ਜੀਤਲੀ ਜੀ ਨੂੰ ਗੁਰੂ ਕਹਿੰਦੇ ਸੀ ਤੇ ਜਦੋਂ ਗੁਰੂ ਨੂੰ ਟਿਕਟ ਮਿਲ ਗਈ ਤਾਂ ਨਾਰਾਜ਼ ਹੋ ਗਿਆ। ਸਹੀ ਹੈ, ਬਿਲਕੁਲ। ਅਗਲੇ ਕਹਿੰਦੇ ਰਾਜ ਸਭਾ 'ਚ ਐਡਜਸਟ ਕਰ ਲਿਆ, ਫਿਰ ਛੱਡ ਕੇ ਭੱਜ ਗਏ ਤੇ ਗੰਢ ਧੁੱਪ ਕਰ ਲਈ ਆਮ ਆਦਮੀ ਪਾਰਟੀ ਨਾਲ। ਤੇ ਆਮ ਆਦਮੀ ਪਾਰਟੀ ਵਾਲੇ ਕੇਜਰੀਵਾਲ ਲੱਗਿਆ ਕਿ ਤਾਂ ਮੈਨੂੰ ਨਾ ਖਾ ਜਾਵੇ, ਤੇ ਉਹਨੂੰ ਆਪਣੀ ਡਰ ਸਤਾਉਂਦਾ ਰਹਿੰਦਾ ਜੇ ਕੋਈ ਬੜਾ ਬੰਦਾ ਆ ਜਾਵੇ। ਉਹਨੇ ਪਹਿਲਾਂ ਰਾਜ ਸਭਾ ਤੋਂ ਅਸਤੀਫਾ ਦਵਾ ਲਿਆ, ਫਿਰ ਕਹਿੰਦੇ ਫੋਨ ਤੇ ਗੱਲੇ ਨਹੀਂ ਕੀਤੀ ਮੁੜ ਕੇ ਜੀ। ਤੇ ਫਿਰ ਇੱਕ ਗਰੁੱਪ ਬਣਿਆ, ਗਰੁੱਪ ਤੋਂ ਬਾਅਦ ਫਿਰ ਕਾਂਗਰਸ 'ਚ ਆ ਗਏ ਤੇ ਕਾਂਗਰਸ ਕਹਿੰਦੀ ਅਸੀਂ ਤਾਂ ਪਹਿਲੀ ਵਾਰ ਐਮਐਲਏ ਜਿੱਤਦੇ ਨੂੰ ਮੰਤਰੀ ਬਣਾਤਾ, ਬਾਹਰੋਂ ਆਏ ਨੂੰ ਪ੍ਰਧਾਨ ਬਣਾਤਾ, ਕਿੰਨਿਆਂ ਨੂੰ ਛਿੱਕੇ ਟੰਗ ਕੇ, ਅਸੀਂ ਤਾਂ ਆਪਣਾ ਜੱਟ ਟਕਵਾ ਲਿਆ ਤੇਰੇ ਚੱਕਰ 'ਚ, ਹੈਨਾ। ਤੇ ਪਰ ਇਹਦਾ ਮਤਲਬ ਤੁਸੀਂ ਰਾਜਨੀਤਿਕ ਲਾਲਸਾਵਾਂ ਨਾਲ ਦਲ ਬਦਲੇ ਨੇ, ਆਪਣੀ ਕੋਈ ਵਿਚਾਰਧਾਰਾ ਨਹੀਂ। ਜੇ ਵਿਚਾਰਧਾਰਾ ਸੀ ਤਾਂ ਫਿਰ ਬੀਜੇਪੀ ਵਾਲੀ ਹੁੰਦੀ ਤਾਂ ਬੀਜੇਪੀ 'ਚ ਰਹਿੰਦੇ, ਜੇ ਕਾਂਗਰਸ ਵਾਲੀ ਹੁੰਦੀ ਤਾਂ ਪਹਿਲਾਂ ਹੀ ਕਾਂਗਰਸ 'ਚ ਹੁੰਦੇ। ਤੇ ਤੁਹਾਡੀ ਰਾਜਨੀਤਿਕ ਕੁਰਸੀ ਵਾਲੀ ਵਿਚਾਰਧਾਰਾ ਤਾਂ ਹੈਗੀ ਆ ਤੁਹਾਡੀ ਵੀ ਜੀ। ਤੇ ਹੁਣ ਵੀ ਜੇ ਨਵਜੋਤ ਸਿੱਧੂ ਐਕਟਿਵ ਹੋ ਰਹੇ ਨੇ ਤਾਂ ਇੱਕੋ ਰਾਦਾ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ ਤਾਂ। ਹਾਂ, ਪ੍ਰਿਅੰਕਾ ਗਾਂਧੀ ਹੋਰਾਂ ਨਾਲ ਜਿਹੜੀ ਉਹਨੇ ਪੋਸਟ ਲਿਖੀ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਪ੍ਰਿਅੰਕਾ ਗਾਂਧੀ ਨੂੰ ਆਪਣੀ ਰਾਹ ਦਸੇਰਾ ਦੱਸਿਆ, ਅੱਛਾ, ਆਪਣਾ ਚਾਨਣ ਮੁਨਾਰਾ ਦੱਸਿਆ, ਆਪਣਾ ਰੱਖਿਅਕ ਦੱਸਿਆ, ਤੇ ਕਿਹਾ ਕਿ ਇਹਨਾਂ ਨੇ ਔਖੇ ਤੇ ਚੁਣੌਤੀਪੂਰਨ ਮਾਹੌਲ ਦੇ ਵਿੱਚ ਮੇਰਾ ਸਾਥ ਦਿੱਤਾ, ਇਹਨਾਂ ਦਾ ਤੇ ਭਰਾ ਦਾ ਮੈਂ ਧੰਨਵਾਦ ਕਰਦਾ। ਹੁਣ ਸਵਾਲ ਤਾਂ ਇਹ ਹੈ ਜੀ ਕਿ ਕੀ ਇਹ ਮੁਲਾਕਾਤ ਸੱਚਮੁੱਚ ਰਾਜਨੀਤਿਕ ਸੀ ਜੀ? ਕਿਉਂਕਿ ਦੱਸਣ ਵਾਲੇ ਤਾਂ ਇਹ ਦੱਸਦੇ ਨੇ ਕਿ ਤੁਸੀਂ 15-20 ਦਿਨਾਂ ਤੋਂ ਸਮਾਂ ਮੰਗ ਰਹੇ, ਤੁਹਾਨੂੰ ਸਮਾਂ ਨਹੀਂ ਮਿਲ ਰਿਹਾ, ਤੁਸੀਂ ਕਿਹਾ ਜੀ ਨਹੀਂ ਮੈਂ ਤਾਂ ਨਿੱਜੀ ਮਸਲੇ ਕਰਕੇ ਮਿਲਣਾ ਜੀ, ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਜੀ, ਫਿਰ ਫੋਟੋ ਪਾ ਕੇ ਤੁਸੀਂ ਉਹਦੇ ਤੇ ਰਾਜਨੀਤੀ ਹੋ ਰਹੀ ਹੈ। ਦੂਜੇ ਪਾਸੇ ਜਿਹੜੇ ਕਾਂਗਰਸੀਆਂ ਨੂੰ ਤਰੇਲੀਆਂ ਆ ਰਹੀਆਂ, ਜਿਨ੍ਹਾਂ ਕਾਂਗਰਸੀਆਂ ਨੂੰ ਆਪਣਾ 2027 ਚ ਮੁੱਖ ਮੰਤਰੀ ਦਾ ਤਾਜ ਖਿਸਕਦਾ ਦਿਖਦਾ ਹੈ, ਜਿਹੜੇ ਆਪਣੀਆਂ ਕੁਰਸੀਆਂ ਦਿਖਦੀਆਂ, ਕਿਉਂਕਿ ਉਹ ਵੀ ਪੰਜਾਬ ਆਧਾਰਿਤ ਮੁੱਦਾ ਆਧਾਰਿਤ ਰਾਜਨੀਤੀ ਨਹੀਂ ਕਰਦੇ, ਉਹਨਾਂ ਨੂੰ ਇਸ ਲਈ ਖਤਰਾ। ਸਹੀ ਹੈ, ਜੇ ਤੁਸੀਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹੋਵੋ, ਲੋਕਾਂ 'ਚ ਪ੍ਰਵਾਨ ਚੜ੍ਹੇ ਹੋਵੋ, ਤਾਂ ਤੁਹਾਨੂੰ ਕਿਸੇ ਲੀਡਰ ਤੇ ਆਉਣ ਦਾ ਡਰ ਕਾਹਦਾ ਜੀ? ਸਹੀ ਹੈ, ਤੁਸੀਂ ਵੀ ਮੌਕੇ ਦੀ ਰਾਜਨੀਤੀ ਕਰਦੇ ਹੋ, ਤੁਸੀਂ ਬਿਆਨਬਾਜ਼ੀ ਦੀ ਰਾਜਨੀਤੀ ਕਰਦੇ ਹੋ, ਤੁਸੀਂ ਵੀ ਸੋਸ਼ਲ ਮੀਡੀਆ ਟਵੀਟ ਚੈਨਲਾਂ ਤੇ ਟੀਵੀਆਂ ਤੇ ਬਾਈਟ ਦੇਣ ਵਾਲੀ ਰਾਜਨੀਤੀ ਕਰਦੇ ਹੋ। ਸਹੀ ਹੈ, ਤੇ ਫਿਰ ਡਰ ਲੱਗਦਾ ਕਿ ਉਹਦੇ ਵਿੱਚ ਤਾਂ ਉਹ ਮਸ਼ਹੂਰ ਹੈ ਜੀ, ਉਹਦੇ ਵਿੱਚ ਤਾਂ ਉਹ ਪ੍ਰਸਿੱਧ ਹੈ ਜੀ, ਉਹ 'ਚ ਕਲਾ ਆਉਂਦੀ ਹੈ ਜੀ ਉਹਨੂੰ ਤਾਂ ਇਹ ਚੀਜ਼ਾਂ ਕਰਨ ਦੀ, ਉਹਨੂੰ ਤਾਂ ਡਰ ਲੱਗਦਾ। ਤੋ ਇਸ ਲਈ ਇਸ ਇੱਕ ਫੋਟੋ ਨੇ ਹਲਚਲ ਤਾਂ ਪੈਦਾ ਕਰਤੀ, ਪਰ ਉਹਨੇ ਨਾਲ ਇੱਕ ਵਾਰ ਫਿਰ ਇਹ ਸਵਾਲ ਵੀ ਖੜਾ ਕਰਤਾ ਕਿ ਰਾਜਨੀਤੀ ਨੂੰ ਇੰਨੀ ਹਲਕੇ 'ਚ ਨਾ ਲਿਓ ਕਿ ਜਦੋਂ ਜੀ ਕਰੇ ਆ ਜਾਓ, ਜਦੋਂ ਜੀ ਕਰੇ ਚੱਲ ਜਾਓ।
ਹੁਣ ਮੈਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਲਈ ਟਿਕਟ ਪੱਕੀ ਕਰ ਰਹੇ ਨੇ। ਆਪ ਜਿਹੜੇ ਕਰਮ ਨੇ ਉਹ ਪਾਸਾ ਤਾਂ ਉਹਨਾਂ ਦਾ ਸਾਰਾ ਬੀਜੇਪੀ ਦੀ ਸਹਿਮਤੀ ਵਾਲਾ, ਤਾਂ ਉੱਥੇ ਆਸ਼ੀਰਵਾਦ ਮਿਲ ਕੇ ਉਹ ਉਸ ਖੇਤਰ 'ਚ ਵਾਪਸ ਪਰਤੇ ਨੇ ਆਪਣੇ, ਚਾਹੇ ਉਹ ਟੀਵੀ ਸ਼ੋਅ ਹੋਣ, ਚਾਹੇ ਕਮੈਂਟਰੀ ਦਾ ਉਹ ਹੋਵੇ, ਸਾਰਾ ਕੁਝ ਸਹੀ ਹੈ। ਬਿਲਕੁਲ। ਤੇ ਫਿਰ ਕੀ ਇਹ ਵੀ ਨਾਲ ਪੈਰਲਲ ਕਾਂਗਰਸ ਨੂੰ ਡਰਾਇਆ ਧਮਕਾਇਆ ਜਾ ਰਹੀ ਹੈ, ਤੁਸੀਂ ਨਹੀਂ ਤਾਂ ਅਸੀਂ ਉੱਧਰ ਚਲੇ ਜਾਵਾਂਗੇ, ਸਾਡੇ ਕੋਲੇ ਹੋਰ ਵੀ ਆਪਸ਼ਨ ਹੈਗੇ, ਹੈ ਨਾ। ਦੂਸਰੇ ਪਾਸੇ ਕੀ ਕਾਂਗਰਸ ਉਹਨਾਂ ਨੂੰ ਹੁਣ ਇਸ ਫੋਟੋ ਦੇ ਰਾਹੀਂ ਨੇੜੇ ਲਾ ਕੇ ਬਿਹਾਰ 'ਚ ਤਾਂ ਨਹੀਂ ਵਰਤਣਾ ਚਾਹੁੰਦੀ? ਵੈਸੇ ਤੋਂ ਪਹਿਲਾਂ ਕਈ ਵਾਰ ਕੋਸ਼ਿਸ਼ ਕੀਤੀ ਹੈ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਨੇ, ਪਰ ਉਹਨਾਂ ਲਈ ਪ੍ਰਚਾਰ ਕਰਨ ਕਿਤੇ ਨਜ਼ਰ ਨਹੀਂ ਆਇਆ ਨਵਜੋਤ ਸਿੱਧੂ। ਇੰਨਾ ਤਾਂ ਉਹਨਾਂ ਨੂੰ ਵੀ ਚੇਤੇ ਹੋਣਾ। ਤੋ ਇਸ ਲਈ ਅਜੇ ਮੈਨੂੰ ਲੱਗਦਾ ਇੱਕ ਫੋਟੋ ਦੇ ਆਧਾਰ ਤੇ ਕਹਿ ਦੇਣਾ ਕਿ ਨਵਜੋਤ ਸਿੱਧੂ ਦੀ ਵਾਪਸੀ ਹੋ ਗਈ, ਇਹ ਤਾਂ ਨਹੀਂ ਠੀਕ। ਪਰ ਰਾਜਨੀਤੀ 'ਚ ਪਰਤਣ ਦੀ ਇੱਛਾ ਜ਼ਰੂਰ ਪ੍ਰਗਟ ਹੋ ਗਈ, ਔਰ ਉਹਦੇ ਲਈ ਉਹ ਕੁਝ ਨਾ ਕੋਈ ਰਾਹ ਬਣਾਉਂਦੇ ਨਜ਼ਰ ਆ ਰਹੇ। ਜੀ ਜੀ। ਫਿਰ ਤੁਹਾਨੂੰ ਪੇਸ਼ਬੰਦੀਆਂ ਤੇ ਉਹ ਤਾਂ ਕਰਨੀਆਂ ਪੈਂਦੀਆਂ ਨਾ, ਉਹੋ ਜਿਹਾ ਕਦਮ ਤਾਂ ਚੁੱਕਣੀ ਪੈਂਦਾ ਜਦੋਂ ਤੁਹਾਡਾ ਇਰਾਦਾ ਹੋਵੇ ਕਿ ਇੱਧਰ ਜਾਣਾ। ਅਗਲੀ ਗੱਲ ਫਿਰ ਇੱਕ ਪੰਜਾਬ ਦੇ ਸਿਆਸੀ ਮੁੱਦੇ ਦੀ ਕਰੀਏ, ਜ਼ਿਮਨੀ ਚੋਣ ਦੀ ਕਰੀਏ। ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਕਹਿੰਦੇ ਪੰਥਕ ਧਿਰਾਂ 'ਚ ਵੀ ਮੁਕਾਬਲਾ ਤੇ ਪੰਥਕ ਧਿਰ ਵੀ ਮੁਕਾਬਲੇ ਦੇ ਵਿੱਚ ਹੈ ਜੀ। ਪ੍ਰਵੀਨ ਜੀ, ਜੇਕਰ ਤਾਂ ਤੁਸੀਂ ਤਰਨਤਾਰਨ ਜ਼ਿਮਨੀ ਚੋਣ ਦੇ ਸੀਟ ਦੇ ਹਵਾਲੇ ਨਾਲ ਦੇਖਣਾ ਹੋਵੇ ਜੀ, ਤਾਂ ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਤੁਰ ਜਾਣ ਕਰਕੇ ਖਾਲੀ ਹੋਈ ਹੈ। ਜੇ ਤੁਸੀਂ ਜ਼ਿਮਨੀ ਚੋਣ ਦਾ ਬਹੁ ਗਿਣਤੀ ਰਿਕਾਰਡ ਦੇਖਣਾ ਹੋਵੇ ਤਾਂ ਉਹ ਹੁੰਦਾ ਕਿ ਸੱਤਾਧਾਰੀ ਧਿਰ ਆਪਣੇ ਦਮਖਮ ਦੇ ਦਮ ਤੇ, ਸੱਤਾ ਦੇ ਦਮ ਤੇ, ਮਤਲਬ ਹੈ ਨਾ, ਆਪਣੀ ਉਸ ਤਾਕਤ ਦੇ ਦਮ ਤੇ ਪੁਲਿਸ ਤੰਤਰ ਨਾਲ ਹੈ, ਸਰਕਾਰੀ ਪ੍ਰਸ਼ਾਸਨ ਨਾਲ ਹੈ, ਮਸ਼ੀਨਰੀ ਨਾਲ ਹੈ, ਪੈਸਾ ਨਾਲ ਹੈ, ਸਰਕਾਰ ਨਾਲ ਹੈ, ਫਿਰ ਉਹਦੇ ਦਮ ਤੇ ਲੈ ਜਾਂਦੀਆਂ ਨੇ। ਜੇ ਤੁਸੀਂ ਇਸ ਨੂੰ ਐਮਪੀ ਸੀਟ ਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਤਰਨਤਾਰਨ ਵਿਧਾਨ ਸਭਾ ਹਲਕਾ ਉਸ ਹਲਕੇ ਹੁੰਦਾ ਜਿੱਥੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਅਮਰਤਪਾਲ ਸਿੰਘ, ਜਿਨ੍ਹਾਂ ਨੇ ਬਾਅਦ ਚੋਂ ਆਪਣੀ ਪਾਰਟੀ ਬਣਾ ਲਈ ਵਾਰਸ ਪੰਜਾਬ ਦੇ ਅਕਾਲੀ ਦਲ। ਹੁਣ ਉਹਨਾਂ ਦੇ ਹਲਕੇ ਦੇ ਵਿੱਚ ਆਉਂਦਾ, ਫਿਰ ਇਸ ਲਈ ਐਮਪੀ ਦੇ ਹਵਾਲੇ ਨਾਲ ਫਿਰ ਉਹ ਸਾਰੇ ਹਲਕਿਆਂ 'ਚ ਲਗਭਗ ਜਿਵੇਂ ਵੱਡੀ ਲੀਡ ਲੈ ਕੇ ਪੰਜਾਬ 'ਚ ਜਿੱਤੇ ਸੀ, ਫਿਰ ਉਹਨਾਂ ਦਾ ਪਲੜਾ ਭਾਰੀ ਲੱਗਦਾ। ਕਾਂਗਰਸ ਜਿਹੜੀ 2027 'ਚ ਆਪਣੀ ਗਰੰਟੀ ਮੰਨ ਕੇ ਚੱਲਦੀ, ਉਹ ਇੱਥੋਂ ਵੀ ਵਾਪਸੀ ਦਾ ਰਾਹ ਲੱਭ ਰਹੀ ਹੈ। ਬੀਜੇਪੀ ਪੰਜਾਬ 'ਚ ਜਿਹੜੀ ਆਪਣੀ ਪੈਰ ਧਰਾ ਕਰ ਰਹੀ ਹੈ, ਉਹ ਇੱਥੇ ਵੀ ਦਿਖਣਾ ਚਾਹੁੰਦੀ ਹੈ ਜੀ। ਅਕਾਲੀ ਦਲ ਮੁੜ ਕੇ ਖੇਤਰੀ ਪਾਰਟੀ ਦੀ ਗੱਲ ਕਰਕੇ ਜਿਹੜਾ ਵਾਪਸ ਪਰਤਣਾ ਚਾਹੁੰਦਾ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਬਾਦਲ ਵਾਲੀ ਧਿਰ ਇੱਥੇ ਵੀ ਆਪਣਾ ਮੁੱਢਲੇ ਸਫਾਂ ਦੇ ਵਿੱਚ ਆਉਣਾ ਚਾਹੁੰਦੀ ਹੈ। ਠੀਕ ਹੈ, ਕਿ ਸਾਰਿਆਂ ਨੂੰ ਹੈ ਕਿ ਹਾਂ ਅਸੀਂ ਨਜ਼ਰ ਆਈਏ ਇਸ ਵਾਰ। ਹੁਣ ਮੁਕਾਬਲਾ ਤਾਂ ਜੇ ਪੰਜ ਧਿਰਾਂ ਬੜੀਆਂ ਨੇ ਕਿ ਅੰਮ੍ਰਿਤਪਾਲ ਹੋਰਾਂ ਦਾ ਅਕਾਲੀ ਦਲ, ਬਾਦਲ ਵਾਲਾ ਅਕਾਲੀ ਦਲ, ਹੈ ਨਾ, ਫਿਰ ਜੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਕੇਂਦਰੀ ਧਿਰ ਬੀਜੇਪੀ, ਫਿਰ ਇਹ ਪੰਜ ਧਿਰਾਂ ਵੱਡੀਆਂ ਨੇ। ਇਹ ਤੋਂ ਬਿਨਾਂ ਹੋਰ ਆਜ਼ਾਦ ਵੀ ਆਉਣਗੇ, ਕੁਝ ਹੋਰ ਧਿਰਾਂ ਦੇ ਉਮੀਦਵਾਰ ਵੀ ਆਉਣਗੇ, ਉਹ ਵੱਖਰੀ ਗੱਲ ਹੈ। ਮੁੱਖ ਮੁਕਾਬਲੇ 'ਚ ਪੰਜ ਧਿਰਾਂ ਰੱਖ ਕੇ ਤੁਹਾਨੂੰ ਦੇਖਣਾ ਪਏਗਾ। ਹੁਣ ਪੰਜ ਧਿਰਾਂ ਦੇ ਵਿੱਚੋਂ ਕਦੇ ਤਾਂ ਗੱਲ ਤੁਰਦੀ ਹੈ ਤਿਕੋਣੇ ਮੁਕਾਬਲੇ ਦੀ ਜੀ, ਕਦੇ ਗੱਲ ਤੁਰਦੀ ਹੈ ਚੁਕੋਣੇ ਮੁਕਾਬਲੇ ਦੀ। ਹੁਣ ਸਵਾਲ ਤਾਂ ਇੱਥੇ ਆ ਕੇ ਇਸ ਲਈ ਖੜਾ ਹੋ ਗਿਆ ਕਿ ਕਾਂਗਰਸ ਜਿਹੜਾ ਉਮੀਦਵਾਰ ਲੈ ਕੇ ਆਈ, ਕਿ ਉਹ ਵੀ ਇੱਕ ਧੜੇ ਦਾ ਉਮੀਦਵਾਰ, ਜੇ ਉਹ ਧੜੇ ਦਾ ਉਮੀਦਵਾਰ ਫਿਰ ਲੁਧਿਆਣੇ ਵਾਲੀ ਹੋਊਗੀ ਤੁਹਾਡੇ ਨਾਲ। ਸਹੀ। ਜੇ ਸੱਤਾਧਾਰੀ ਧਿਰ ਨੂੰ ਦੇਖਣਾ ਹੈ ਤਾਂ ਉਹ ਉਮੀਦਵਾਰ ਤਾਂ ਤਕੜਾ ਲਿਆਈ, ਪਰ ਉਸ ਤਕੜੇ ਉਮੀਦਵਾਰ ਦੇ ਨਾਲ ਕਈ ਸਵਾਲ ਵੀ ਤਾਂ ਖੜੇ ਨੇ। ਤਰਨਤਾਰਨ ਖੇਤਰ ਜਿਹੜੇ ਡਰੱਗ ਦੇ ਮਾਮਲੇ 'ਚ ਉਲਝਿਆ, ਜਿੱਚੋਂ ਨਿਜਾਤ ਪਾਉਣਾ ਚਾਹੁੰਦਾ ਹੈ, ਸਹੀ ਹੈ, ਉਹੇ ਜਿਹੇ ਮਾਮਲੇ 'ਚ ਦੋਸ਼ਾਂ 'ਚ ਘਿਰੇ ਉਮੀਦਵਾਰ ਨੂੰ ਤੁਸੀਂ ਅਕਾਲੀ ਦਲ ਤੋਂ ਲੈ ਕੇ ਆਓ। ਅੱਜ ਅਕਾਲੀ ਦਲ ਵੀ ਉਹਨੂੰ ਬਣ ਰਿਹਾ, ਕੱਲ ਤੱਕ ਤੁਹਾਡੇ ਨਾਲ ਸੀ, ਅਕਾਲੀ ਦਲ ਦੇ ਨਾਲ ਹੁੰਦਾ ਟਿਕਟ ਅਕਾਲੀ ਦਲ ਨੇ ਵੀ ਉਹਨੂੰ ਦੇਣੀ ਸੀ ਜੀ, ਹੈ ਨਾ। ਤੋ ਇਸ ਲਈ ਇਸੇ ਤਰ੍ਹਾਂ ਜਿਹੜੀ ਬੀਬੀ ਨੂੰ ਲਿਆ ਕੇ ਖੜਾ ਕੀਤਾ ਅਕਾਲੀ ਦਲ ਨੇ, ਆਜ਼ਾਦ ਗੁਰੂ, ਉਹਨਾਂ ਦੇ ਰਿਸ਼ਤੇਦਾਰਾਂ ਦੇ ਹਵਾਲੇ ਨਾਲ ਵੀ ਇਹੋ ਜਿਹੇ ਸਵਾਲ ਖੜੇ ਨੇ। ਤੇ ਅਕਾਲੀ ਦਲ ਦੇ ਘਰੋਂ ਹੀ ਗਿਆ ਉਮੀਦਵਾਰ, ਅੱਜ ਦੀ ਤਰੀਕ ਦੇ ਵਿੱਚ ਬੀਜੇਪੀ ਦਾ ਵੀ ਉਮੀਦਵਾਰ ਹੈ ਨਾ। ਤੇ ਜਿਹੜਾ ਪਰਿਵਾਰ ਕਹਿੰਦਾ ਅਸੀਂ ਸਾਂਝੇ ਉਮੀਦਵਾਰ ਹਾਂ ਪੰਥਕ ਤੌਰ ਤੇ, ਸੰਦੀਪ ਸੰਨੀ ਹੋਰਾਂ ਦਾ ਭਰਾ ਮਨਦੀਪ ਸਿੰਘ ਹੈ ਨਾ, ਉਹਨਾਂ ਉੱਤੇ ਵੀ ਅਕਾਲੀ ਦਲ ਦਾ ਕਿਸੇ ਸਮੇਂ ਦਬਾਅ ਰਿਹਾ ਉਸ ਪਰਿਵਾਰ ਦੇ, ਉਹ ਪਰਿਵਾਰ ਅਕਾਲੀ ਦਲ ਦੇ ਲੀਡਰਾਂ ਦੇ ਨੇੜੇ ਰਿਹਾ। ਸੋ ਇਸ ਲਈ ਅਕਾਲੀ ਦਲ ਵੱਖੋ ਵੱਖ ਧਾਰਾਵਾਂ ਦੇ ਵਿੱਚ ਖੜਾ ਅੱਜ ਚੋਣ ਮੈਦਾਨ 'ਚ ਤਾਂ ਹੈਗਾ, ਪਰ ਜਿਹੜੀ ਅਕਾਲੀ ਦਲ ਬਾਦਲ ਤੇ ਅਗਵਾਈ ਕਰ ਰਹੀ ਹੈ ਜਿਹੜੇ ਦਲ ਦੀ, ਉਹਦੇ ਉਮੀਦਵਾਰ ਦੀ ਕੀ ਸਥਿਤੀ ਹੋਊਗੀ, ਸਵਾਲ ਤਾਂ ਇਹ ਵੀ ਹੈ ਜੀ ਜੀ। ਹੁਣ ਜਦੋਂ ਚੋਣ ਹੈ ਤਾਂ ਪੰਥਕ ਧਿਰਾਂ ਇਹ ਦਿਖਾਉਣ ਦੀ ਕੋਸ਼ਿਸ਼ ਨੇ ਕਿ ਅਸੀਂ ਇਕੱਠੀਆਂ ਜੀ,
ਉਹਦੇ ਲਈ ਉਹਨਾਂ ਨੇ ਸੰਦੀਪ ਸਿੰਘ ਸੰਨੀ ਦਾ ਨਾਮ ਅੱਗੇ ਵਧਾਇਆ ਸੀ, ਪਰਿਵਾਰ ਨਹੀਂ ਮੰਨਿਆ ਤੇ ਮਨਦੀਪ ਸਿੰਘ ਦੇ ਨਾਂ ਤੇ ਗੁਣਵਾ ਪਿਆ ਤੇ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ। ਮਨਦੀਪ ਸਿੰਘ ਨੇ ਸਾਹਮਣੇ ਆ ਕੇ ਕਿਹਾ ਕਿ ਮੈਂ ਕਿਸੇ ਇੱਕ ਪਾਰਟੀ ਦਾ ਨਹੀਂ, ਕਿਸੇ ਇੱਕ ਧਿਰ ਦਾ ਨਹੀਂ, ਮੈਂ ਸਮੁੱਚੀ ਕੌਮ ਦਾ ਉਮੀਦਵਾਰ ਹਾਂ, ਮੈਂ ਸਮੁੱਚੇ ਪੰਥ ਦਾ ਉਮੀਦਵਾਰ ਹਾਂ। ਜੀ ਜੀ। ਉਹਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਆਪਣੀ ਚੋਣ ਮੁਹਿੰਮ ਵਿੱਢੀ ਤੇ ਉਹ ਵੱਡੀ ਗਿਣਤੀ ਚ ਨੌਜਵਾਨ ਸੀ, ਵੱਡਿਆ ਉਹਦਾ ਦ੍ਰਿਸ਼ ਸੀਗਾ। ਇੱਕ ਉਹਨਾਂ ਨੇ ਦੂਜੀਆਂ ਧਿਰਾਂ ਨੂੰ ਜਵਾਬ ਦਿੱਤਾ ਕਿ ਲਓ ਜੀ ਮੈਂ ਮੈਦਾਨ ਚ। ਬਿਲਕੁਲ ਪਿਛਲੀ ਐਮਪੀ ਚੋਣ ਦੇ ਹਵਾਲੇ ਨਾਲ ਆ ਤਾਜੀ ਸੂਬਾ ਸਿੰਘ ਜਿਹੜਾ ਪੁਲਿਸ ਵਾਲਾ ਉਹਦੇ ਮਾਮਲੇ ਦੇ ਕਰਕੇ ਸੰਦੀਪ ਸਿੰਘ ਦੇ ਹਵਾਲੇ ਨਾਲ, ਤਾਜੀ ਹੜ੍ਹਾਂ ਦੀ ਸਥਿਤੀ, ਬਾਰਡਰੀ ਖੇਤਰ, ਪਹਿਲਾਂ ਤੋਂ ਹੀ ਇੱਥੇ ਪੰਥਕ ਮਾਹੌਲ, ਨਰੋਲ ਜ਼ਿਆਦਾਤਰ ਪੇਂਡੂ ਖੇਤਰ, ਇੱਕ ਸ਼ਹਿਰ ਹੈ ਉਹ ਵੀ ਪਿੰਡ ਵਰਗਾ। ਸੋ ਇਸ ਲਈ ਇਹ ਸਾਰੀਆਂ ਚੀਜ਼ਾਂ ਵਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੀ ਕਿ ਮਨਦੀਪ ਸਿੰਘ ਦੇ ਹੱਕ 'ਚ ਜਾ ਸਕਦੀਆਂ, ਪਰ ਤੁਸੀਂ ਸੱਤਾਧਾਰੀ ਧਿਰ ਨੂੰ ਮੰਨਫੀ ਕਰਕੇ ਨਹੀਂ ਚੱਲ ਸਕਦੇ। ਜੀ ਸਹੀ ਹੈ, ਜਿਨ੍ਹਾਂ ਕੋਲ ਸਾਰਾ ਕੁਝ। ਤੁਸੀਂ ਵਿਰੋਧੀ ਧਿਰ ਕਾਂਗਰਸ ਨੂੰ ਮੰਨਫੀ ਕਰਕੇ ਨਹੀਂ ਚੱਲ ਸਕਦੇ। ਅਕਾਲੀ ਦਲ ਨੂੰ ਜਿਵੇਂ ਥੋੜਾ ਜਿਹਾ ਵਾਪਸੀ ਵੱਲ ਦੇਖਿਆ ਜਾ ਰਿਹਾ, ਇਸ ਲਈ ਤੁਸੀਂ ਉਹਨੂੰ ਬਿਲਕੁਲ ਦਰਕਨਾਰ ਕਰਕੇ ਨਹੀਂ ਚੱਲ ਸਕਦੇ। ਜੇ ਇਹਨਾਂ ਨੂੰ ਦਰਕਨਾਰ ਨਹੀਂ ਕਰ ਸਕਦੇ, ਫਿਰ ਇਹਦਾ ਮਤਲਬ ਪੰਥਕ ਧਿਰ ਜਿਹੜੀ ਇਹ ਮੰਨਦੀ ਹੈ ਕਿ ਅਸੀਂ ਹਵਾ ਦੇ ਵੇਗ ਦੇ ਵਿੱਚ ਲੈ ਜਾਾਂਗੇ, ਉਹਨਾਂ ਲਈ ਚੁਣੌਤੀ ਹੈਗੀ ਹੈ। ਜੀ ਜੀ ਸਹੀ ਹੈ, ਉਹਨਾਂ ਲਈ ਮੁਕਾਬਲਾ ਹੈਗਾ। ਪਰ ਇਸ ਮੁਕਾਬਲੇ 'ਚ ਉਤਰਨ ਤੋਂ ਪਹਿਲਾਂ ਮਨਦੀਪ ਸਿੰਘ ਨੂੰ ਇੱਕ ਆਪਣੀ ਪੰਥਕ ਰਾਜਨੀਤਿਕ ਧਿਰਾਂ 'ਚ ਵੀ ਮੁਕਾਬਲਾ ਕਰਨਾ ਪੈਂਦਾ। ਠੀਕ ਹੈ ਪ੍ਰਵੀਨ ਜੀ, ਕਹਿ ਸਾਰੀਆਂ ਧਿਰਾਂ ਰਹੀਆਂ ਕਿ ਸਾਡਾ ਉਮੀਦਵਾਰ ਹੈ, ਉਹ ਤਾਂ ਆਪਣੀ ਆਪਣੀ ਪਾਰਟੀ ਦਾ ਦੱਸ ਰਹੀਆਂ। ਅੰਮ੍ਰਿਤਪਾਲ ਉਹਨਾਂ ਦੀ ਧਿਰ ਕਹਿੰਦੀ ਸਾਡਾ ਹੀ ਹੈ, ਅਸੀਂ ਉਹ ਪੈਸਾ ਖਰਚਣਾ, ਅਸੀਂ ਉਹ ਪ੍ਰਚਾਰ ਕਰਨਾ, ਅਸੀਂ ਉਹ ਸਾਰਾ ਕੁਝ ਕਰਨਾ। ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿੰਦੀ ਸਾਡਾ ਹੈ, ਅਸੀਂ ਸਾਰਾ ਕੁਝ ਕਰਨਾ ਹੈ ਨਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਧਿਰ ਦ੍ਰਿਸ਼ 'ਚ ਹੈਗੀ ਵੀ ਆ, ਪਰ ਖੁੱਲ ਕੇ ਸਾਹਮਣੇ ਨਹੀਂ ਆ ਰਹੀ। ਪਰ ਜਿਹੜੀ ਪੰਥਕ ਕੌਂਸਲ ਦੀ ਬੀਬੀ ਐ ਸਤਵੰਤ ਕੌਰ, ਉਹ ਉਸ ਵੇਗ 'ਚੋਂ ਆਈ ਹੈ ਤੇ ਇਸ ਲਈ ਉਹ ਖੁੱਲ ਕੇ ਨਾਲ ਹੈ, ਕਿਉਂਕਿ ਉਹਨਾਂ ਨੂੰ ਅਜੇ ਦੁਵਿਧਾ ਨਵੇਂ ਪੁਨਰ ਸਰਜੀਤ ਅਕਾਲੀ ਦਲ ਨੂੰ ਕਿ ਜੇ ਇੱਥੇ ਇਸ ਧਾਰਾ 'ਚ ਬਹੇ ਤਾਂ ਪੂਰੇ ਪੰਜਾਬ 'ਚ ਪਤਾ ਨਹੀਂ ਕੱਲ ਨੂੰ ਵੋਟਾਂ ਲੈਣ 'ਚ ਮੁਸ਼ਕਲ ਨਾ ਆ ਜਾਵੇ ਕਿਤੇ। ਸਹੀ ਸਹੀ ਸਹੀ, ਇਸ ਦੁਵਿਧਾ 'ਚ ਨਹੀਂ। ਹੁਣ ਜਦੋਂ ਮੁਕਾਬਲਾ ਦੂਜੀਆਂ ਧਿਰਾਂ ਨਾਲ ਹੋਵੇ ਤੇ ਤੁਸੀਂ ਆਪਣੇ ਉਮੀਦਵਾਰ ਨੂੰ ਸਾਂਝਾ ਉਮੀਦਵਾਰ ਦੱਸ ਰਹੇ ਹੋਵੋ, ਫਿਰ ਉੱਥੇ ਸਾਂਝੇਪਣ ਦੇ ਵਿੱਚ ਟੀਮ ਦੇ ਰੂਪ 'ਚ ਕੰਮ ਹੁੰਦਾ ਦਿਖਣਾ ਚਾਹੀਦਾ। ਸਹੀ ਹੈ। ਪਰ ਉੱਥੇ ਹਰ ਧਿਰ ਆਪਣੀ ਪਾਰਟੀ ਦਾ ਏਜੰਡਾ, ਆਪਣੀ ਪਾਰਟੀ ਦਾ ਚਿਹਰਾ, ਆਪਣੀ ਪਾਰਟੀ ਦਾ ਝੰਡਾ ਮੂਹਰੇ ਰੱਖਣਾ ਚਾਹੁੰਦੀ ਹੈ। ਸਿਮਰਜੀਤ ਮਾਨ ਆਪਣਾ ਰੱਖਣਾ ਚਾਹੁੰਦੇ ਨੇ, ਅੰਮ੍ਰਿਤਪਾਲ ਦੇ ਬਾਪੂ ਆਪਣੀ ਕਾਰਵਾਈ ਅੱਗੇ ਵਧਾਉਣਾ ਚਾਹੁੰਦੇ ਨੇ, ਬਾਕੀ ਪੰਥਕ ਧਿਰਾਂ ਆਪਣੇ ਆਪ ਨੂੰ ਮੂਹਰੇ ਦਿਖਾਉਣਾ ਚਾਹੁੰਦੀਆਂ ਨੇ। ਸੋ ਜਦੋਂ ਇਹ ਹੋੜ ਆਪਸ 'ਚ ਮੁਕਾਬਲੇ 'ਚ ਪੈਂਦੀ ਆ, ਫਿਰ ਕਈ ਵਾਰ ਮੁਸ਼ਕਲ ਪੈਦਾ ਹੁੰਦੀ ਹੈ। ਇਸ ਲਈ ਇਸ ਤੋਂ ਨਿਜਾਤ ਪਾਉਣਾ ਵੀ ਜ਼ਰੂਰੀ ਹੈ ਇਹਨਾਂ ਨੂੰ। ਜੀ ਸਹੀ ਹੈ, ਬਿਲਕੁਲ। ਤੇ ਦੂਜੇ ਪਾਸੇ ਬਾਦਲ ਧਿਰ ਲਈ ਵੱਡੀ ਚੁਣੌਤੀ ਹੁਣ ਇਹ ਆ ਕਿ ਜਿੱਤੇ ਜਿਹੜਾ ਮਰਜੀ, ਹਾਰੇ ਜਿਹੜਾ ਮਰਜੀ, ਤੁਹਾਡਾ ਮੁਕਾਬਲਾ ਕੱਲਾ ਤੇ ਕੱਲਾ ਮਨਦੀਪ ਸਿੰਘ ਨਾਲ ਦੇਖਿਆ ਜਾਣਾ, ਪੰਥਕ ਧਿਰ ਬਨਾਮ ਬਾਦਲ ਦਾ। ਤੁਹਾਡਾ ਮੁਕਾਬਲਾ ਇਹਦੇ ਨਾਲ ਦੇਖਿਆ ਜਾਣਾ ਕਿ ਤੁਸੀਂ ਉਹ 'ਚ ਕਿੱਥੇ ਖੜੇ ਹੋ। ਸੋ ਇਸ ਲਈ ਬਾਦਲ ਪਰਿਵਾਰ ਲਈ ਚੁਣੌਤੀ ਹੈ। ਤਾਂ ਹੀ ਸ਼ਾਇਦ ਉਹ ਸੰਦੀਪ ਸਿੰਘ ਸੰਨੀ ਦਾ ਸਾਰੇ ਰਾਹ ਰੋਕਣ ਵਾਲੇ ਪਾਸੇ ਵੀ ਜਾ ਰਹੇ ਸੀ, ਸੱਤਾਧਾਰੀ ਧਿਰ ਵੀ, ਬਾਦਲ ਦਲ ਵੀ ਅੰਦਰ ਖਾਤੇ ਕਿੰਨਾ ਇਹ ਉਹ ਨਾ ਆਵੇ। ਤੋ ਇਸ ਲਈ ਜੀ ਤਰਨਤਾਰਨ ਜਿਮਨੀ ਚੋਣ ਦਾ ਅਖਾੜਾ ਭੱਗ ਗਿਆ। ਆਉਂਦੇ ਦਿਨਾਂ 'ਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਣੀ ਆ ਤੇ ਕੁੱਲ ਮਿਲਾ ਕੇ ਕਾਂਗਰਸੀਆਂ ਨੇ ਵੀ ਕੱਲ ਬੈਠਕ ਕੀਤੀ ਆ ਖਾਸੀ, ਹੈ ਨਾ, ਉਹ ਵੀ ਜ਼ੋਰ ਜਮਾਇਸ਼ ਨਾਲ ਲੱਗ ਪਏ ਨੇ। ਤੇ ਸੱਤਾਧਾਰੀ ਧਿਰ ਤਾਂ ਰੈਲੀਆਂ, ਮੁਜ਼ਾਹਰਿਆਂ, ਧਰਨਿਆਂ, ਪ੍ਰਦਰਸ਼ਨ ਵਾਲੇ ਹਵਾਲੇ ਨਾਲ ਤੁਰੇ ਪਈ ਆ, ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ 'ਚ ਦਿਖੀ ਫਿਰ ਰਹੀ ਆ। ਤੇ ਉਹ ਤਾਂ ਹੁਣ ਵੀ ਕੋਈ ਕੰਮ ਹੈ ਦੱਸੋ, ਕਰਾ ਦਿੰਦੇ ਆ, ਕਰਾ ਦਿੰਦੇ ਆ। ਸੋ ਇਸ ਲਈ ਚੋਣ ਪ੍ਰਚਾਰ ਭੱਖ ਗਿਆ, ਖੜਾ ਭੱਖ ਗਿਆ ਜੀ ਤਰਨਤਾਰਨ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਵਰਿੰਦਰ ਘੁੰਮਣ ਦੀ ਮੌਤ ਮਾਮਲੇ ਦੇ ਬਾਰੇ। ਕਹਿੰਦੇ ਇਹਦੀ ਮੌਤ ਦਾ ਕਾਰਨ ਕੁਝ ਹੋਰ ਹੀ ਦੱਸਿਆ ਜਾ ਰਿਹਾ ਜੀ। ਦੇਖੋ, ਵਰਿੰਦਰ ਘੁੰਮਣ ਜਿਸ ਤਰ੍ਹਾਂ ਬੋਡੀ ਬਿਲਡਰ ਸੀ, ਜਿਸ ਤਰ੍ਹਾਂ ਉਹਨੇ ਆਪਣੀ ਕਲਾਕਾਰੀ ਜਗਤ ਦੇ ਵਿੱਚ ਵੀ, ਹੈ ਨਾ, ਫਿਲਮੀ ਜਗਤ ਦੇ ਵਿੱਚ ਵੀ ਥਾਂ ਬਣਾਈ ਸੀ, ਜਿਸ ਤਰ੍ਹਾਂ ਉਸਦੀ ਪਹਿਚਾਣ ਸੀ ਕਿ ਵੈਜੀਟੇਬਲ, ਮਤਲਬ ਨੌਨ ਵੈਜ ਨਹੀਂ ਖਾਂਦਾ, ਉਹ ਇਹੋ ਜਿਹਾ ਬੋਡੀ ਬਿਲਡਰ ਨਹੀਂ ਹੈ। ਤੇ ਇਸ ਲਈ ਉਹਦੀ ਇੱਕ ਵੱਖਰੀ ਪਹਿਚਾਣ ਤਾਂ ਸੀਗੀ, ਪਰ ਉਹਦੀ 27 ਦੀ ਚੋਣ ਲੜਨ ਦੀ ਵੀ ਸੀ। ਉਹ ਰਾਜਨੀਤਿਕ ਪਿੜ 'ਚ ਵੀ ਆਉਣਾ ਚਾਹੁੰਦਾ ਸੀ, ਔਰ ਦਮਖਮ ਵੀ ਰੱਖਦਾ ਸੀ, ਆਪਣੇ ਇਲਾਕੇ 'ਚ ਪਹਿਚਾਣ ਵੀ ਰੱਖਦਾ ਸੀ। ਤੇ ਇਸ ਲਈ ਕਈ ਉਦੋਂ ਭੈ ਵੀ ਖਾਂਦੇ ਹੋਣਗੇ ਸਿਆਸੀ ਤਰ੍ਹਾਂ। ਜੀ ਜੀ।
ਪਰ ਜਿਹੜਾ ਮੌਤ ਦਾ ਕਾਰਨ ਹੈ ਉਹਦੇ ਵਿੱਚ ਜਦੋਂ ਬੰਦਾ ਇਲਾਜ ਦੌਰਾਨ ਕੋਈ ਮੌਤ ਹੋ ਜਾਂਦੀ ਹੈ, ਕੁਝ ਹੋ ਜਾਂਦੀ ਆ, ਤਾਂ ਬਾਰ-ਬਾਰ ਹਸਪਤਾਲ ਨੂੰ ਸਫਾਈ ਕਿਉਂ ਦੇਣੀ ਪੈ ਰਹੀ ਆ? ਇਸ ਨੇ ਕਈ ਸਵਾਲ ਪੈਦਾ ਕੀਤੇ। ਜੀ ਮੁੱਢਲੀ ਤੌਰ ਦੇ ਉੱਤੇ ਤਾਂ ਇਹ ਹੋ ਗਿਆ ਸੀਗਾ ਕਿ ਵੀ ਜਦੋਂ ਆਪਣੀ ਜਿਮ ਦੇ ਵਿੱਚ ਪ੍ਰੈਕਟਿਸ ਕਰ ਰਿਹਾ ਸੀਗਾ, ਹੈ ਨਾ, ਤਦ ਅਚਾਨਕ ਮਤਲਬ ਉਹਦੇ ਮੋਢੇ ਦੀ ਕੋਈ ਦਰਦ ਉੱਠਿਆ, ਕੋਈ ਨਸ ਦਬ ਗਈ, ਉਸ ਦੇ ਲਈ ਹਸਪੀਟਲ ਲੈ ਕੇ ਗਏ। ਉਹਨਾਂ ਨੇ ਕਿਹਾ ਕਿ ਫੋਰਟਿਸ ਲੈ ਜਾਓ, ਉੱਥੇ ਸਹੀ ਆਪਰੇਟ ਹੋ ਜਾਊਗਾ, ਇਹਨੂੰ ਸ਼ਾਇਦ ਆਪਰੇਟ ਕਰਨਾ ਪੈ ਜਾਵੇ। ਕਹਿੰਦੇ ਨਾਰਮਲ ਆਪਰੇਸ਼ਨ ਸੀ ਜੀ, ਤੇ ਜੇ ਨਾਰਮਲ ਆਪਰੇਸ਼ਨ ਸੀ ਤਾਂ ਉਹਦੇ ਦੌਰਾਨ ਹਾਰਟ ਅਟੈਕ ਦਾ ਆਉਣਾ, ਇੱਕ ਨਹੀਂ ਦੋ ਦਾ ਆਉਣਾ, ਹੈ ਨਾ, ਫਿਰ ਕੁਝ ਤਰ੍ਹਾਂ ਮਤਲਬ ਕਿ ਹੁਣ ਉਹ ਤੋਂ ਬਾਅਦ ਉੱਥੇ ਪਰਿਵਾਰ ਦੀ, ਨੇੜਲਿਆਂ ਦੀ, ਹਸਪਤਾਲ ਦੇ ਅਧਿਕਾਰੀਆਂ ਨਾਲ, ਪ੍ਰਬੰਧਕਾਂ ਨਾਲ ਬਹਿਸ ਦਾ ਹੋਣਾ, ਜੀ ਇਹ ਕਈ ਸ਼ੱਕੇ ਸ਼ੋਭੇ ਪੈਦਾ ਕਰ ਗਿਆ। ਤੇ ਕੱਲ ਅੰਮ੍ਰਿਤਸਰ ਦੇ ਹਸਪਤਾਲ ਨੇ, ਪ੍ਰਾਈਵੇਟ ਹਸਪਤਾਲ ਨੇ ਆਪਣਾ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਨਹੀਂ ਜੀ, ਅਜਿਹਾ ਕੋਈ ਹੋਰ ਪਹਿਲੂ ਨੀਗਾ, ਆਪਰੇਸ਼ਨ ਨਾਰਮਲ ਸੀ ਔਰ ਉਹ ਸਕਸੈਸ ਹੋਇਆ। ਉਹ ਤਾਂ ਅਚਾਨਕ ਉਹਨਾਂ ਨੂੰ ਹਾਰਟ ਅਟੈਕ ਆ ਗਿਆ, ਇੱਕ ਤੋਂ ਬਾਅਦ ਇੱਕ ਆ ਗਿਆ, ਤੇ ਅਸੀਂ ਸੰਭਾਲਣ ਦੀ ਕੋਸ਼ਿਸ਼ ਕੀਤੀ, ਨਹੀਂ ਸੰਭਲ ਸਕੇ ਤੇ ਜੀ ਮੌਤ ਹੋ ਗਈ। ਇਹ ਉਹਨਾਂ ਦਾ। ਪਰ ਪ੍ਰਵੀਨ ਜੀ, ਕੱਲ ਜਦੋਂ ਉਹਦਾ ਸੰਸਕਾਰ ਸੀ, ਬੜੇ ਬੇਟੇ ਨੇ, ਪਰਿਵਾਰ ਦੇ ਭਰਾਵਾਂ ਨੇ, ਸਾਰਿਆਂ ਨੇ ਜਦੋਂ ਅੱਗ ਦਿੱਤੀ ਉਹਨੂੰ, ਤੇ ਉੱਥੇ ਵੱਡਾ ਇਕੱਠ ਸੀ। ਤੇ ਉਸ ਇਕੱਠ 'ਚ ਪਰਿਵਾਰ ਦੇ ਨੇੜਲਿਆਂ 'ਚੋਂ ਜਿਹੜੀ ਚਰਚਾ ਬਾਹਰ ਆ ਰਹੀ ਸੀ, ਅਜੇ ਤੱਕ ਉਹਨਾਂ ਨੇ ਆ ਕੇ ਕਿਤੇ ਮੀਡੀਆ 'ਚ ਜਾਂ ਲੋਕਾਂ 'ਚ ਜਾਂ ਕਿਸੇ ਪਟੀਸ਼ਨ ਰੂਪ 'ਚ, ਕਿਸੇ ਸ਼ਿਕਾਇਤ ਰੂਪ 'ਚ ਜੇ ਸਾਹਮਣੇ ਲੈਂਦੀ, ਹੋ ਸਕਦਾ ਇਸ ਗੱਲ ਤੇ ਅੱਗੇ ਵਧਣਾ ਹੋਵੇ ਤਾਂ ਪਤਾ ਲੱਗ ਜਾਏਗਾ, ਹੈ ਨਾ। ਪਰ ਮਤਲਬ ਕਿ ਉਸਨੇ ਇੱਕ ਫਿਕਰ ਪਾਤਾ ਕਿ ਵੀ ਉਹ ਚਰਚਾ ਇਹ ਨਿਕਲ ਰਹੀ ਸੀ ਕਿ ਉਹਨੂੰ ਹਾਰਟ ਦੀ ਕੋਈ ਪ੍ਰੋਬਲਮ ਨਹੀਂ ਸੀ, ਕੋਈ ਉਹਨੂੰ ਦਿੱਕਤ ਨਹੀਂ ਸੀ, ਆਪਰੇਸ਼ਨ ਨਾਰਮਲ ਸੀ, ਤੇ ਆਪਰੇਸ਼ਨ ਨਾਰਮਲ ਦੇ ਦੌਰਾਨ ਉਹਦੀ ਬਾਡੀ ਦਾ ਰੰਗ ਨੀਲਾ ਕਿਉਂ ਪੈ ਗਿਆ ਜੀ, ਉਹ ਰੰਗ ਕਿਉਂ ਬਟਾ ਗਿਆ ਜੀ, ਹੈ ਨਾ। ਤੇ ਕੁਝ ਧਿਰਾਂ ਕਹਿੰਦੀਆਂ ਵੀ ਜਿਹੜੇ ਉੱਥੇ ਚਰਚਾ 'ਚ ਗੱਲ ਨਿਕਲ ਰਹੀ ਸੀ, ਦੇਖੋ ਅਜੇ ਤੱਕ ਕਿਸੇ ਨੇ ਸਾਹਮਣੇ ਆ ਕੇ ਕਿਹਾ ਨਹੀਂ, ਆਪਾਂ ਜੋ ਉੱਥੇ ਮੂੰਹ ਜ਼ਬਾਨੀ ਲੋਕਾਂ ਚਰਚਾ ਸੀ, ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਹਾਂਜੀ ਉੱਥੇ ਇਹ ਵੀ ਚਰਚਾ ਛੇੜੀ ਕਿ ਬਾਈ ਐਂ ਹੁੰਦਾ ਹੈ ਇਹਦੇ ਵਿੱਚ ਕਿ ਜਦੋਂ ਆਪਰੇਸ਼ਨ ਲਈ ਲੈ ਕੇ ਜਾਂਦੇ ਨੇ ਤਾਂ ਉਹਨਾਂ ਕੁ ਬੇਹੋਸ਼ ਕਰਨਾ ਪੈਂਦਾ ਹੈ ਕਿ ਜਦੋਂ ਮਤਲਬ ਕਿ ਆਪਰੇਟ ਕਰਨਾ ਹੈ, ਤੇ ਪਰ ਕਹਿੰਦੇ ਉਹਦੇ ਸਰੀਰ 'ਚ ਜਾਨ ਇੰਨੀ ਸੀ, ਉਹਦੇ ਤੇ ਅਸਰ ਨਹੀਂ ਹੋਇਆ ਜੀ। ਉਹ ਚੱਲਦੇ ਆਪਰੇਸ਼ਨ ਦੇ ਵਿੱਚ ਹੋ ਸਕਦਾ ਜੀ ਮਤਲਬ ਕਿ ਸੁਰਤ 'ਚ ਆ ਰਿਹਾ ਹੋਵੇ ਤੇ ਉਹਨੂੰ ਡੋਜ਼ ਵੱਧ ਦੇ ਕਰਕੇ ਉਹਦੇ ਦਿਲ ਤੇ ਅਸਰ ਪੈ ਗਿਆ। ਇਹ ਤੱਥ ਵੀ ਉੱਪਰ ਨੇ ਕੱਲ ਚਰਚਾ 'ਚ, ਇਹ ਲੋਕਾਂ ਦੀ ਦਾਹ ਸੰਸਕਾਰ ਤੇ ਹੋਈ ਚਰਚਾ, ਕੀ ਇਸੇ ਨੂੰ ਸਫਾਈ ਦੇਣੀ ਪੈ ਰਹੀ ਹੈ? ਜੀ ਕੀ ਉਹਨਾਂ ਨੂੰ ਅਜੇ ਵੀ ਡਰ ਹੈ ਕਿ ਅਜੇ ਤਾਂ ਸੰਸਕਾਰ ਹੋਇਆ, ਤੇ ਸੰਸਕਾਰ ਤੋਂ ਬਾਅਦ ਵੀ ਅੱਜ ਕੱਲ ਤਾਂ ਹੱਡੀਆਂ 'ਚੋਂ ਵੀ ਪਤਾ ਲੱਗ ਜਾਂਦਾ ਕਿ ਕਾਰਨ ਕੀ ਨੇ, ਕਿਉਂਕਿ ਅਜਿਹਾ ਵੀ ਕੁਝ ਹੋ ਸਕਦਾ ਕਿ ਪਰਿਵਾਰ ਉਧਰ ਨੂੰ ਵੀ ਗੱਲ ਤੋਰ ਸਕਦਾ। ਜੀ ਸਹੀ ਹੈ। ਪਰ ਫਿਰ ਵੀ ਸੰਸਕਾਰ ਤੋਂ ਬਾਅਦ ਮੰਨਿਆ ਜਾਂਦਾ ਹੁੰਦਾ ਕਿ ਕਾਫੀ ਮਾਮਲੇ ਠੰਡੇ ਪੈ ਜਾਂਦੇ ਜੀ ਬਿਲਕੁਲ। ਪਰ ਹਸਪਤਾਲ ਦੀ ਸਫਾਈ ਤੇ ਉਹਦੇ ਨੇੜਲਿਆਂ 'ਚ, ਉਹਨਾਂ ਦੇ ਰਿਸ਼ਤੇਦਾਰਾਂ 'ਚ, ਸਾਕ ਸੰਬੰਧੀਆਂ 'ਚ ਇਹ ਚਰਚਾ ਕਿ ਇਹ ਨਾਰਮਲ ਮੌਤ ਨਹੀਂ ਆ, ਇਸ ਨੇ ਤਕੜੇ ਕੀਤੇ, ਫਿਰ ਮੌਤ ਦੇ ਕਾਰਨ ਕੀ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ, ਜਿਹੜੀ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਇੱਕ ਚਰਚਾ ਚੱਲੀ ਹੈ ਪੰਜਾਬ ਦੇ ਵਿੱਚ, ਸੜਕ ਹਾਦਸੇ। ਪੰਜਾਬ ਦੇ ਵਿੱਚ ਕਹਿੰਦੇ ਜਿਹੜੇ ਸੜਕ ਹਾਦਸੇ ਹੋ ਰਹੇ ਨੇ, ਇਹਨਾਂ ਦੇ ਵਿੱਚ 78% ਲੋਕਾਂ ਦੀ ਜਾਨ ਜਾ ਰਹੀ ਹੈ ਜੀ, ਜਿਹੜਾ ਕਾਫੀ ਵੱਡਾ ਅੰਕੜਾ ਕਿਹਾ ਜਾ ਸਕਦਾ ਹੈ। ਬਿਲਕੁਲ ਪ੍ਰਵੀਨ ਜੀ, ਇਹ ਬੜੀ ਫਿਕਰਮੰਦੀ ਵਾਲੀ ਸਥਿਤੀ ਹੈ ਕਿ ਅਸੀਂ ਸੜਕ ਹਾਦਸਿਆਂ ਨੂੰ ਗੰਭੀਰਤਾ ਨਾਲ ਲੈ ਹੀ ਨਹੀਂ ਰਹੇ। ਆਪਾਂ ਪਹਿਲਾਂ ਵੀ ਸੜਕ ਸੁਰੱਖਿਆ ਫੋਰਸ ਬਣਾ ਲਈ ਜੀ, ਹੈ ਨਾ ਜੀ, ਪਰ ਸਵਾਲ ਤਾਂ ਇਹ ਵੀ ਹੈ ਜੀ ਕਿ ਅਸੀਂ ਉਹਨੂੰ ਰੋਕਣ ਲਈ ਕਵਾਇਦ ਕੀ ਕਰਦੇ ਆ। ਹੁਣ ਰਾਜਵੀਰ ਜਵੰਦਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਚਰਚਾ ਤੁਰੀ, ਉਹ ਚਰਚਾ ਇਹ ਛਿੜੀ ਕਿ ਜੀ ਇਹ ਕਿੱਥੇ ਨੇ ਜੀ ਗਊ ਭਗਤ, ਹੈ ਨਾ, ਇਹ ਜੀ ਗਊ ਰੱਖਿਅਕ ਹੁਣ ਕਿਉਂ ਨਹੀਂ ਆਪਣੀਆਂ ਮਾਵਾਂ ਨੂੰ ਸਾਂਭਦੇ, ਇਹ ਕੀ ਕਰਨ। ਦੇਖੋ, ਪਹਿਲੀ ਗੱਲ ਤਾਂ ਸੜਕ ਹਾਦਸਿਆਂ ਦੇ ਵਿੱਚ ਕੱਲਾ ਗਊ ਇੱਕ ਕਾਰਨ ਹੈ, ਮੁੱਖ ਕਾਰਨ ਕੱਲੀ ਗਊ ਨਹੀਂ। ਕੁੱਲ ਕਾਰਨਾਂ ਦੇ ਵਿੱਚੋਂ ਅਵਾਰਾ ਕੁੱਤੇ ਨੇ, ਅਵਾਰਾ ਸਾਂਢ ਨੇ, ਅਵਾਰਾ ਗਊਆਂ ਨੇ, ਇਹਨਾਂ ਗਲਤ ਮੋੜ ਨੇ, ਟੋਆ ਇਹਨਾਂ ਕਿਤੇ ਮਤਲਬ ਮਤਲਬ ਤਰੀਕੇ ਨਾਲ, ਗਲਤ ਤਰੀਕੇ ਨਾਲ ਪਾਰਕਿੰਗ ਹੈ, ਕਿਤੇ ਓਵਰ ਸਪੀਡ ਹੈ, ਕਿਤੇ ਡਰਿੰਕ ਹੈ, ਕਿਤੇ ਨਸ਼ਾ ਹੈ ਨਾ, ਕਿਤੇ ਰੋਂਗ ਸਾਈਡ ਤੋਂ ਆਉਂਦੀ ਆਮਦ ਹੈ, ਕਿਤੇ ਸਪੀਡ ਹੈ, ਕਿਤੇ ਤੁਸੀਂ ਉਹ ਸੀਵਰੇਜ ਖੁੱਲਾ ਛੱਡਿਆ। ਕਿੰਨੇ ਹੀ ਕਾਰਨ ਨੇ, ਉਹਨਾਂ ਕਾਰਨਾਂ 'ਚ ਗਊ ਵੀ ਇੱਕ ਕਾਰਨ ਹੈ, ਅਵਾਰਾ ਪਸ਼ੂ ਵੀ ਇੱਕ ਕਾਰਨ ਹੈ, ਇਹ ਬਹੁਤ ਗੰਭੀਰ ਹੈ।
ਜੀ। ਪਰ ਉਸ ਨੂੰ ਜਦੋਂ ਧਰਮ ਦਾ ਰੰਗ ਦੇ ਕੇ ਫੈਲਾਇਆ ਜਾ ਰਿਹਾ, ਫਿਰ ਇਹ ਸਵਾਲ ਕਰਨਾ ਵਾਜਬ ਬਣਦਾ। ਪਹਿਲੀ ਗੱਲ ਤਾਂ ਗਊਆਂ ਦੁੱਧ ਦੇ ਲਈ ਪਾਲ ਕੌਣ ਰਿਹਾ, ਰੱਖਦਾ ਕੌਣ ਹੈ? ਇਹ ਸਾਡੀਆਂ ਦੇਸੀ ਗਊਆਂ ਤਾਂ ਹੈ ਨਹੀਂ। ਇਹ ਗਊਆਂ, ਇਹ ਜਿਹੜੀਆਂ ਜਰਸੀ ਗਊਆਂ ਆਉਂਦੀਆਂ ਨੇ ਜੀ, ਕਹਿੰਦੇ ਜੀ ਇਹ 2 4 5 ਸੂਆਂ ਤੋਂ ਬਾਅਦ ਤਾਂ ਫੰਡਰ ਹੋ ਜਾਂਦੀਆਂ, ਪਰ ਉਮਰ ਲੰਬੀ ਹੁੰਦੀ ਹੈ, ਫਿਰ ਛੱਡ ਦੋ ਜੀ ਸੜਕਾਂ। ਵੀ ਜਿਨ੍ਹਾਂ ਨੇ ਦੁੱਧ ਪਿਆ ਫਿਰ ਉਹਨਾਂ ਦੀ ਪਾਲਣੀ ਜ਼ਿੰਮੇਵਾਰੀ ਨਹੀਂ। ਸਹੀ ਹੈ, ਬਿਲਕੁਲ। ਸਾਹਮਣਾ ਕਿੱਥੋਂ ਆਉਂਦੇ ਨੇ, ਕਿਹੜੀ ਧਿਰ ਤੋਂ ਆਉਂਦੇ ਨੇ, ਸਵਾਲ ਇਹ ਨਹੀਂ ਹੁੰਦਾ। ਫਿਰ ਜ਼ਿੰਮੇਵਾਰੀ ਹੈ, ਜੇ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਉਹ ਤੋਂ ਅਗਲੀ ਜ਼ਿੰਮੇਵਾਰੀ ਕਿਹਦੀ ਹੈ? ਜੀ ਉਹ ਸੜਕਾਂ ਤੇ ਆ ਗਈਆਂ ਜੀ, ਜਿਹੜੇ ਗਊ ਸੈਸ ਲੈਂਦੇ ਨੇ। ਹਾਂਜੀ, ਬਿਲਕੁਲ। ਫਿਰ ਉਹਨਾਂ ਦੀ ਜ਼ਿੰਮੇਵਾਰੀ ਹੈ। ਫਿਰ ਸਰਕਾਰ ਕਿੱਥੇ ਹੈ? ਜੇ ਉਹਨਾਂ ਦੇ ਬੱਚੇ ਐ ਪਲ ਕੇ ਸਾਂਢ ਬਣ ਕੇ ਸੜਕਾਂ ਤੇ ਲੋਕਾਂ ਦੀ ਜਾਨ ਦਾ ਕਾਰਨ ਬਣਨਗੇ, ਜੀ ਜੀ, ਫਿਰ ਉਹਨਾਂ ਨੇ ਪੁੱਛ ਕੇ ਤਾਂ ਸਾਂਢ ਨੇ, ਗਊ ਨੇ ਮੂਹਰੇ ਨਹੀਂ ਆਉਣਾ ਕਿ ਹਾਂ ਵੀ ਤੂੰ ਗਊ ਭਗਤ ਹੈ, ਗਊ ਰੱਖਿਅਕ ਹੈ, ਤੂੰ ਹਿੰਦੂ ਹੈ, ਤੂੰ ਸਿੱਖ ਹੈ, ਤੂੰ ਮੁਸਲਮਾਨ ਹੈ। ਜੀ ਜੀ, ਇਹ ਤਾਂ ਪੁੱਛ ਕੇ ਨਹੀਂ ਉਹਨਾਂ ਨੇ। ਫਿਰ ਉੱਥੇ ਜ਼ਿੰਮੇਵਾਰੀ ਸਰਕਾਰ ਦੀ ਹੈ। ਫਿਰ ਗਊ ਸੈਸ ਤੁਸੀਂ 1 ਰੁਪਏ ਦੀ ਚੀਜ਼ ਤੋਂ ਲੈ ਕੇ ਗੱਡੀ ਕਾਰ ਜੋ ਮਰਜ਼ੀ ਖਰੀਦਣ ਚਲੇ ਜਾਓ, ਹਰੇਕ ਤੇ ਲੈ ਰਹੇ ਹੋ। ਜੇ ਉਹ ਲੈ ਰਹੇ ਹੋ, ਫਿਰ ਗਊਆਂ ਸਾਂਭਣੀਆਂ ਕਿਹਨੇ ਨੇ? ਸਰਕਾਰਾਂ। ਤੀਜੀ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ, ਜਿਹੜੇ ਆਪਣੇ ਆਪ ਨੂੰ ਗਊ ਰੱਖਕ, ਗਊ ਭਗਤ ਦੱਸਦੇ ਨੇ ਜੀ। ਗੱਡੀਆਂ ਰੋਕ ਲੀਆਂ ਜੀ, ਅਸੀਂ ਕੈਂਟਰ ਛੁਡਾ ਲਏ ਜੀ, ਅਸੀਂ ਆਹ ਛੁਡਾ ਲਿਆ ਜੀ, ਅਸੀਂ ਗਊਸ਼ਾਲਾ ਚਲਾਉਂਦੇ ਹਾਂ ਜੀ, ਅਸੀਂ ਘਾਹ ਪਾਉਂਦੇ ਹਾਂ ਜੀ ਜਾ ਕੇ, ਹੈਨਾ। ਫਿਰ ਉਹ ਸਰਕਾਰਾਂ ਤੋਂ ਸਬਸਿਡੀਆਂ, ਗ੍ਰਾਂਟਾਂ, ਫੰਡ, ਇਸੇ ਗਊ ਸੈਸ ਚੋਂ ਪੈਸੇ ਬਾਜ਼ਾਰਾਂ ਦੇ ਵਿੱਚ, ਦੁਕਾਨਾਂ ਦੇ ਮੂਹਰੇ ਰੱਖੀਆਂ ਗੋਲਕਾਂ, ਉਹਨਾਂ ਦੀ ਜ਼ਿੰਮੇਵਾਰੀ ਹੈ। ਸੋ ਇਸ ਲਈ ਕਿਸੇ ਇੱਕ ਧਿਰ ਦੀ ਜ਼ਿੰਮੇਵਾਰੀ ਨਹੀਂ ਹੈਗੀ। ਬਿਲਕੁਲ ਸਿਸਟਮ ਦੀ, ਸਰਕਾਰ ਦੀ, ਪਾਲਣ ਵਾਲੇ ਤੋਂ ਲੈ ਕੇ ਰੱਖਿਅਕ ਬਣਨ ਵਾਲੇ ਦੀ, ਸਾਰਿਆਂ ਦੀ ਹੈ। ਪਰ ਜਿਹੜੇ ਆਪਾਂ ਕਾਰਨ ਗਣਾਏ ਸੜਕ ਹਾਦਸਿਆਂ 'ਚ, ਉਹ ਕਈ ਕਾਰਨ ਨੇ। ਪੰਜਾਬ 'ਚ ਜੇ 1 ਸਾਲ 'ਚ ਅਵਾਰਾ ਪਸ਼ੂਆਂ ਕਰਕੇ 1400 ਹਾਦਸੇ ਹੁੰਦੇ ਆ, ਪਰ ਕੁੱਲ ਹਾਦਸੇ 6200 ਤੋਂ ਵੱਧ ਹੁੰਦੇ ਆ। 6000 ਤੋਂ ਵੱਧ 1 ਸਾਲ ਦੇ ਹਾਦਸੇ ਆ। ਇਹਨਾਂ 'ਚ 1400 ਤੋਂ ਵੱਧ ਹਾਦਸੇ ਜਿਹੜੇ ਅਵਾਰਾ ਪਸ਼ੂਆਂ ਕਰਕੇ ਨੇ, ਪਰ ਕੁੱਲ ਹਾਦਸੇ ਓਵਰਆਲ 6276 ਨੇ। ਤਾਂ ਹੀ ਮੈਂ ਕਿਹਾ ਇੱਕ ਕਾਰਨ ਹੈ। ਜੀ ਜੀ। ਫਿਰ ਜੇ ਅਵਾਰਾ ਪਸ਼ੂਆਂ ਕਰਕੇ ਸਾਲ 'ਚ ਪੰਜਾਬ 'ਚ 372 ਤੋਂ 375 ਦੇ ਕਰੀਬ ਜਾਨਾਂ ਜਾਂਦੀਆਂ ਨੇ, ਤਾਂ ਸੜਕ ਹਾਦਸਿਆਂ ਦੇ ਵਿੱਚ ਕੁੱਲ ਜਾਨਾਂ 4906 ਨੇ 1 ਸਾਲ ਦੇ ਵਿੱਚ। ਇਹਨਾਂ ਦੇ ਵਿੱਚੋਂ 372 ਵੀ ਸ਼ਾਮਲ ਨੇ। ਸਹੀ ਹੈ। ਇਹ ਰਿਪੋਰਟ NCRB ਦੀ ਰਿਪੋਰਟ ਹੈ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਹੈ, ਜਿਹੜੀ ਕਹਿੰਦੀ ਹੈ ਪੰਜਾਬ 'ਚ ਸਾਲ 2023 ਦੇ ਦੌਰਾਨ 6276 ਸੜਕ ਹਾਦਸੇ ਹੋਏ, ਜਿਨ੍ਹਾਂ ਦੇ ਵਿੱਚ 4906 ਲੋਕਾਂ ਦੀ ਜਾਨ ਗਈ। ਇਹ ਸਭ ਹਾਦਸੇ ਹੈ ਜੀ। ਪਰ ਕੁੱਲ ਹਾਦਸੇ ਜਿਹੜੇ ਉਸ ਸਾਲ 'ਚ ਵਾਪਰੇ ਨੇ, ਉਹਨਾਂ ਦੀ ਗਿਣਤੀ 7263 ਹੈ। ਜਿਹੜੇ ਟ੍ਰੈਫਿਕ ਸੜਕ ਹਾਦਸੇ, ਜਿਹਨਾਂ 'ਚ ਰੇਲਵੇ ਵੀ ਸ਼ਾਮਲ ਹੈ ਹੁਣ। ਤੇ ਫਿਰ ਇਹਦੇ ਨਾਲ ਮੌਤ ਦੀ ਗਿਣਤੀ ਵੱਧ ਕੇ 5823 ਹੋ ਗਈ। ਜੀ ਜੀ। ਵਿੱਚ ਸੜਕ ਹਾਦਸਿਆਂ ਵਾਲੀ 4906 ਹੈ ਤੇ ਕੁੱਲ 5823 ਹੋ ਗਈ। ਇਹ 'ਚ 987 ਰੇਲਵੇ ਕਰਕੇ ਵੀ ਜਾਨ ਗਈ ਹੈ ਲੋਕਾਂ ਦੀ। ਜੀ ਜੀ, ਸਹੀ ਹੈ, ਬਿਲਕੁਲ। ਹਰ ਸਾਲ ਇਹਦੀ ਦਰ ਵੱਧਦੀ ਹੈ, ਮੌਤ ਦਰ ਵੱਧਦੀ ਹੈ। ਮਤਲਬ ਪਿਛਲੇ ਸਾਲ ਨਾਲੋਂ 2% ਵੱਧ ਗਈ, 2.5% ਵੱਧ ਗਈ। ਤੇ ਜਿੰਨੇ ਸੜਕ ਹਾਦਸੇ ਹੋ ਰਹੇ ਨੇ ਪੰਜਾਬ 'ਚ, ਉਹਨਾਂ 'ਚ ਕੁੱਲ ਹਾਦਸਿਆਂ 'ਚੋਂ 78% 'ਚ ਜਾਨ ਚਲੀ ਜਾਂਦੀ ਹੈ ਲੋਕਾਂ ਦੀ। ਇਹ ਰਿਪੋਰਟ ਕਹਿ ਰਹੀ ਹੈ। ਜੀ ਸਹੀ ਹੈ, ਬਿਲਕੁਲ। ਤੇ ਸਭ ਤੋਂ ਵੱਧ ਸੜਕ ਹਾਦਸੇ ਸ਼ਾਮ ਨੂੰ 6 ਤੋਂ 9 ਵਜੇ ਦੇ ਦਰਮਿਆਨ ਵਾਪਰੇ ਨੇ। ਤੇ 6 ਤੋਂ 9 ਦਾ ਮਤਲਬ, ਫਿਰ ਇਹਦਾ ਮਤਲਬ ਅੰਦਰ ਕੁਝ ਗਿਆ ਹੁੰਦਾ। ਤੇ ਸਾਨੂੰ ਕਾਹਲ ਵੀ ਹੁੰਦੀ ਹੈ ਘਰਾਂ ਨੂੰ ਪਰਤਣ ਦੀ। ਜੀ ਜੀ। ਇਹ ਕਾਹਲ, ਸਵੀਟ ਕਾਰਨ, ਅਵਾਰਾ ਪਸ਼ੂ, ਗਊ, ਕੁੱਤਾ, ਇਹ ਸਭ ਕਾਰਨ ਬਣਦੇ ਆ। ਜੀ ਜੀ। ਪੰਜਾਬ ਮੈਸਾਂ ਬਹੁਤ ਪਾਲਦਾ, ਪਰ ਮੈਸਾਂ ਕਦੇ ਸੜਕ ਤੇ ਨਹੀਂ ਲੱਭੀਆਂ। ਸਹੀ ਹੈ। ਕੱਟੇ ਵੀ ਜੰਮਦੇ ਆ, ਝੋਟੇ ਕਦੇ ਸੜਕ ਪਾਰਾ ਨਹੀਂ ਲੱਭੇ। ਫਿਰ ਇਹ ਸਮਝਣ ਦੀ ਲੋੜ ਹੈ ਕਿ ਕੀ ਅਸੀਂ ਬਾਹਰੀ ਲਿਆ ਕੇ ਪਾਲ ਰਹੇ ਹਾਂ ਤਾਂ, ਜਾਂ ਅਸੀਂ ਜੇ ਮੈਸਾਂ ਨੂੰ ਅਸੀਂ ਉੱਥੇ ਹੱਡਾ ਰੋੜੀ ਤੱਕ ਲਿਜਾ ਸਕਦੇ ਹਾਂ ਮਰੀਆਂ ਨੂੰ, ਕੀ ਗਊਆਂ ਨੂੰ ਲਿਜਾਣ ਤੋਂ ਡਰ ਲੱਗਣ ਲੱਗ ਪਿਆ? ਕਿ ਇਸ ਲਈ ਬੰਦਾ ਕਿਨਾਰਾ ਕਰਦਾ ਕਿ ਨਾ ਬਾਈ ਕੱਲ ਨੂੰ ਹੋਰ ਮੁੱਦਾ ਬਣ ਜਾਊਗਾ, ਇਸ ਲਈ ਅਸੀਂ ਧਾਰਮਿਕ ਝੋਲਾ ਏਡਾ ਬੜਾ ਪਾ ਕੇ ਇਸ ਨੂੰ ਵਿਵਾਦ ਬਣਵਾ ਲਿਆ? ਇਹ ਬਹੁਤ ਕਾਰਨ ਜੀ। ਇਹ ਸਾਰੇ ਪਹਿਲੂਆਂ ਤੇ ਗੰਭੀਰ ਮੰਥਨ ਸਾਰੀਆਂ ਧਿਰਾਂ ਨੂੰ ਕਰਨਾ ਪੈਣਾ, ਨਹੀਂ ਅੰਕੜੇ ਵੱਧਦੇ ਰਹਿਣਗੇ ਤੇ ਆਪਾਂ ਵੀ ਚਰਚਾ ਕਰਦੇ ਰਹਿ ਜਾਵਾਂਗੇ। ਜੀ ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਹਰਿਆਣਾ ਦੇ ਜਿਹੜੇ IPS ਪੂਰਨ ਕੁਮਾਰ ਦੀ ਖੁਦਕੁਸ਼ੀ ਹੈ, ਉਹਨੇ ਕਹਿੰਦੇ ਕਈ ਪਾਜ ਉਧੇੜਤੇ ਜੀ। ਬਿਲਕੁਲ ਜੀ, ਬੜੀ ਪੀੜਦਾਇਕ ਖਬਰ ਹੈ ਕਿ ਹਰਿਆਣਾ ਦਾ ਇੱਕ IPS ਅਧਿਕਾਰੀ ਪੂਰਨ ਕੁਮਾਰ ਜੀ ਖੁਦਕੁਸ਼ੀ ਕਰਦੇ ਨੇ। ਤੇ ਉਹ ਦੇ ਕਾਰਨਾਂ 'ਚ ਜਿਹੜਾ ਲੰਬਾ ਚੌੜਾ ਨੋਟ ਲਿਖ ਕੇ ਜਾਂਦੇ ਨੇ,
ਉਹ ਕਹਿੰਦੇ ਕਿ ਮੇਰੇ ਸੰਬੰਧਿਤ ਅਧਿਕਾਰੀ ਬਕਾਇਦਾ ਨਾਂ ਨੇ ਇਹਨਾਂ ਡੀਜੀਪੀ ਤੋਂ ਲੈ ਕੇ ਹੋਰ ਅਧਿਕਾਰੀਆਂ ਦੇ, ਕਿ ਉਹ ਮਿਲ ਕੇ ਦੁਰਵਿਵਹਾਰ ਕਰਦੇ ਸੀ ਮੇਰੀ ਜਾਤ ਆਧਾਰਿਤ, ਕਿਉਂਕਿ ਉਹ ਐਸੀ ਭਾਈਚਾਰੇ ਤੋਂ ਆਉਂਦੇ ਨੇ, ਤੇ ਇਸ ਲਈ ਉਹ ਕਹਿੰਦੇ ਕਿ ਇਸ ਤਰ੍ਹਾਂ ਦੇ ਮੇਰੇ ਨਾਲ ਬਦਸਲੂਕੀ ਹੁੰਦੀ ਸੀ। ਉਹਨਾਂ ਦੀ ਧਰਮ ਪਤਨੀ ਵੀ IAS ਹੈ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ IPS ਤੇ IS ਇਸ ਰੈਂਕ ਤੇ ਜਾ ਕੇ ਤੁਸੀਂ ਇੱਕ ਉਸ ਦੁਨੀਆ ਸੰਸਾਰ ਚਲੇ ਜਾਂਦੇ ਹੋ ਜਿੱਥੋਂ ਤੁਸੀਂ ਆਪਣੇ ਭਾਈਚਾਰੇ ਤੋਂ ਧਰਾਤਲ ਤੋਂ ਤਾਂ ਟੁੱਟ ਜਾਂਦੇ ਹੋ। ਤੁਹਾਨੂੰ ਉਹਨਾਂ ਦੇ ਦਰਦ, ਉਹਨਾਂ ਦੀ ਪੀੜ ਵੀ ਦਿਖਣੋਂ ਹਟ ਜਾਂਦੀ ਹੈ। ਪਰ ਦੂਸਰੇ ਪਾਸੇ ਜੇ ਇਹ ਵਰਗ ਵੰਡ, ਇਹ ਵਿਤਕਰਾ ਵੰਡ ਪਿਆ ਹੈ ਨਾ, ਤਾਂ ਇਹ ਬਹੁਤ ਖਤਰਨਾਕ ਹੈ। ਮਤਲਬ ਜੇ ਇਸ ਅਹੁਦੇ ਤੇ ਜਾ ਕੇ ਵੀ ਇਹ ਕੁਝ ਸਹਿਣਾ ਪੈਂਦਾ ਹੈ, ਹਾਂਜੀ, ਫਿਰ ਸਮਾਜ ਦੀ ਹਾਲਤ ਕੀ ਹੈ? ਦੇਖੋ ਕਿ ਸਾਡਾ ਜਿਹੜਾ ਧਰਾਤਲ ਵਾਲਾ ਜਿਹੜਾ ਗਰੀਬ ਤਬਕਾ ਹੈ, ਆਰਥਿਕ ਤੌਰ ਤੇ ਕਮਜ਼ੋਰ ਵਰਗ ਹੈ, SC-BC ਭਾਈਚਾਰਾ, ਉਹਦੀ ਧਰਾਤਲ ਦੀ ਸਥਿਤੀ ਕੀ ਹੋਊਗੀ? ਬਿਲਕੁਲ ਸਹੀ ਹੈ। ਮਤਲਬ ਉਹਦੀ ਜਿਹੜੀ ਸੁਸਾਈਡ ਨੋਟ ਹੈ, ਉਹ ਪੜ੍ਹਦਿਆਂ ਕਈਆਂ ਦਾ ਰੋਣਾ ਨਿਕਲ ਜਾਂਦਾ ਹੈ ਕਿ ਇਹਦਾ ਮਤਲਬ ਐਡਾ ਵੱਡਾ ਅਹੁਦੇ ਤੇ ਬੈਠ ਕੇ ਵੀ ਬੰਦਾ ਜੇ ਇਸ ਚੀਜ਼ ਨੂੰ ਸੈਟਲ ਨਹੀਂ ਕਰ ਪਾ ਰਿਹਾ, ਔਰ ਉਹਦੇ ਬਰਾਬਰ ਦੀਆਂ ਧਿਰਾਂ ਜਿਹੜੀਆਂ ਉਹੀ ਅਹੁਦਿਆਂ ਤੇ ਬੈਠੀਆਂ ਨੇ, ਉਹਨਾਂ ਦੇ ਦਿਮਾਗਾਂ ਵਿੱਚ ਕੂੜਾ ਭਰਿਆ। ਸਹੀ ਹੈ। ਜੋ ਇਹੋ ਜਿਹਾ ਕਰਦੀਆਂ ਨੇ, ਹੈ ਨਾ, ਇਹੋ ਜਿਹਾ ਵਿਤਕਰਾ ਕਰਦੇ ਨੇ, ਫਿਰ ਇਹਦਾ ਮਤਲਬ ਇਹ ਪੜ੍ਹਾਈਆਂ ਲਿਖਾਈਆਂ ਕਾਹਦੀਆਂ ਨੇ ਜੀ? ਸਹੀ ਗੱਲ ਹੈ, ਬਿਲਕੁਲ। ਤੇ ਉਹਦੇ ਰੁਤਬੇ ਕਾਹਦੇ ਨੇ ਜੀ? ਜੀ ਹਰਿਆਣਾ ਇਸ ਸਮੇਂ ਇੱਕ ਪਾਸੇ ਉਹਦੀ ਦਿੱਲੀ ਨਾਲ ਕੰਧ ਸਾਂਝੀ ਆ, ਜਿਹੜੀ ਆਪਣੇ ਆਪ ਨੂੰ ਦੇਸ਼ ਦੀ ਰਾਜਧਾਨੀ ਦੇ ਨਾਤੇ ਬਹੁਤ ਮਾਡਰਨ ਦੱਸਦੀ ਆ। ਦੂਏ ਪਾਸੇ ਉਹਦੀ ਪੰਜਾਬ ਨਾਲ ਸਾਂਝ ਹੈ, ਚਾਹੇ ਪੰਜਾਬ ਚੋਂ ਨਿਕਲ ਕੇ ਗਿਆ, ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ। ਸਾਡੇ ਵੀ ਕਿਸੇ ਸਮੇਂ ਸਾਂਝੀਆਂ ਸੀਰੀਆਂ ਦੀਆਂ ਕੋਲੀਆਂ, ਗਲਾਸ, ਬਾਟੀਆਂ ਅੱਡ ਹੁੰਦੀਆਂ ਸੀ, ਪਰ ਅਸੀਂ ਆਪਣੇ ਹੀ ਦੌਰ 'ਚ ਸਾਰਾ ਕੁਝ ਬਦਲਦਾ ਦੇਖਿਆ, ਹੈ ਨਾ। ਕਾਫੀ ਹੱਦ ਤੱਕ ਅਸੀਂ ਇਹ ਭੇਦਭਾਵ ਮਟਾਉਣ 'ਚ ਕਾਮਯਾਬ ਹੋਏ ਆ, ਪਰ ਅਜੇ ਵੀ ਲੜਾਈ ਝਗੜਿਆਂ ਦੇ ਸਮੇਂ ਲੋਕਾਂ ਦੇ ਜ਼ੁਬਾਨ ਤੇ ਆ ਜਾਂਦੀ ਹੈ ਗੱਲ ਕਦੇ ਨਾ ਕਦੇ। ਇਹਦਾ ਮਤਲਬ ਅੰਦਰ ਕਿਤੇ ਕਣ ਪਏ ਨੇ, ਪਰ ਤਾਂ ਵੀ ਬਾਕੀਆਂ ਦੇ ਮੁਕਾਬਲੇ ਬਹੁਤ ਇਸ ਮਾਮਲੇ 'ਚੋਂ ਪਾਰ ਪਾ ਲਿਆ। ਜੀ ਜੀ, ਸਹੀ। ਚਾਹੇ ਉਹ ਸਾਂਝੀਵਾਲਤਾ ਦਾ ਸੁਨੇਹਾ ਪਹਿਲੀ ਪਾਤਸ਼ਾਹੀ ਦਾ, ਚਾਹੇ ਇਹ ਸਾਡੀ ਪਰਿਵਾਰਕ ਆਪਸ ਵਿੱਚ ਸਾਂਝਾਂ ਦਾ ਹਵਾਲਾ ਹੋਵੇ, ਪਰ ਹਰਿਆਣਾ ਇਹ ਕੀੜਾ ਅਜੇ ਪਿਆ ਜਨਾਬ, ਸਮਝਿਆ ਕਾਫੀ ਹੱਦ ਤੱਕ ਪਿਆ, ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਹੈ। ਸ਼ਾਇਦ ਉਸੇ ਦਾ ਅਸਰ ਇਸ ਘਟਨਾ 'ਚ ਨਿਕਲਿਆ। ਜੇਕਰ ਸਰਕਾਰ ਸਿਆਣੀ ਹੁੰਦੀ ਤਾਂ ਇਸ ਮਸਲੇ ਨੂੰ ਤੁਰੰਤ ਹੱਲ ਕਰਦਿਆਂ ਹੋਏ, ਜੇ DGP ਦੇ ਖਿਲਾਫ ਮਾਮਲਾ ਹੈ ਚੰਡੀਗੜ੍ਹ 'ਚ, ਉਹਦੀ ਧਰਮ ਪਤਨੀ ਜਿਵੇਂ ਲੜੀ ਤਾਂ ਪਰਚਾ ਤਾਂ ਹੋ ਗਿਆ 13-15 ਅਧਿਕਾਰੀਆਂ, ਕੁਝ ਚੀਫ ਸੈਕਟਰੀ ਹਵਾਲਾ ਵੀ ਆਉਣ ਲੱਗ ਪਿਆ, DGP ਦਾ ਵੀ ਆ ਗਿਆ, SSPਆਂ ਦਾ ਵੀ ਆ ਗਿਆ, ਕਈ ਅਧਿਕਾਰੀਆਂ ਦਾ ਆ ਗਿਆ। ਕਹਿੰਦੇ ਜੀ ਛੁੱਟੀ ਵੀ ਤੈਅ ਹੋਊਗੀ, ਪਰ ਐਸੀ ਭਾਈਚਾਰਾ ਵੀ ਹੁਣ ਇਸ ਪਰਿਵਾਰ ਦੀ ਪਿੱਠ ਤੇ ਇਕੱਠਾ ਹੋ ਰਿਹਾ। ਉਹ ਫਿਰ ਵੀ ਇਹਨਾਂ ਨਾਲ ਆ ਰਿਹਾ, ਪਤਾ ਨਹੀਂ ਕਦੇ ਉਹਨਾਂ ਨਾਲ ਖੜੇ ਹੋਣਗੇ, ਨਹੀਂ ਖੜੇ ਹੋਣਗੇ। ਸਹੀ ਹੈ, ਬਿਲਕੁਲ। ਉਹ ਫਿਰ ਇਹਨਾਂ ਦੇ ਨਾਲ ਖੜ ਰਿਹਾ ਕਿ ਕਿਉਂਕਿ ਆਪਾਂ ਜਦੋਂ ਕਈ ਵਾਰ ਪਹਿਲਾਂ ਵੀ ਸ਼ਾਇਦ ਮੈਂ ਕਦੇ ਗੱਲ ਕੀਤੀ ਹੋਵੇ ਕਿ ਜਦੋਂ ਕਿਸੇ ਦਾ ਦੇਹਾਂਤ ਹੁੰਦਾ ਤਾਂ ਆਪਾਂ ਉਹਦੇ ਜਦੋਂ ਦੁੱਖ 'ਚ ਸ਼ਾਮਲ ਹੋਣ ਜਾਂਦੇ, ਆਪਾਂ ਇਕੱਲੇ ਉਹਨੂੰ ਨਹੀਂ ਰੋ ਰਹੇ ਹੁੰਦੇ, ਆਪਾਂ ਆਪਣਿਆਂ ਨੂੰ ਵੀ ਰੋ ਰਹੇ ਹੁੰਦੇ। ਜੀ ਸਹੀ ਹੈ, ਬਿਲਕੁਲ। ਹੁਣ ਇਸ ਘਟਨਾ ਨੇ ਥੱਲੇ ਦਬੇ ਕੁਚਲੇ ਲੋਕਾਂ ਨੂੰ ਆਪਣੇ ਦਰਦ, ਆਪਣੀਆਂ ਪੀੜਾਂ, ਆਪਣੀਆਂ ਮੁਸ਼ਕਲਾਂ ਫਿਰ ਚੇਤੇ ਕਰਾ ਦਿੱਤਾ। ਸਹੀ ਹੈ, ਬਿਲਕੁਲ। ਉਹਨਾਂ ਨੂੰ ਲੱਗਦਾ ਕਿ ਇਹਨਾਂ 'ਚੋਂ ਸਾਡਾ ਵੀ ਸ਼ਾਇਦ ਕੋਈ ਹੱਲ ਨਿਕਲ ਆਵੇ, ਉਹ ਫਿਰ ਇਸ ਤੇ ਵੀ ਸਾਹਮਣੇ ਆਉਂਦੇ ਨੇ। ਪਰ ਇਹ ਸਿਸਟਮ ਇੰਨਾ ਬੇਦਰਦ ਹੈ, ਇਹ ਮੌਕੇ ਨੂੰ ਹੰਢਾਉਂਦਾ ਹੈ, ਮੌਕੇ ਨੂੰ ਐਡਜਸਟ ਕਰਦਾ ਹੈ। ਜਦੋਂ ਇਹ ਪਰਿਵਾਰ ਦਾ ਮਸਲਾ ਵੀ ਕਿਸੇ ਤਰੀਕੇ ਨਾਲ ਜੋ ਇਹ ਚਾਹੁੰਦੇ ਨੇ ਉਹ ਕਾਰਵਾਈ ਉਵੇਂ ਹੋ ਗਈ, ਇਹਨਾਂ ਨੇ ਫਿਰ ਉਸੇ ਧਾਰਾ 'ਚ ਅੱਗੇ ਤੁਰ ਪੈਣਾ, ਉਹ ਲੋਕ ਫਿਰ ਪਿੱਛੇ ਦੇ ਪਿੱਛੇ ਖੜੇ ਰਹਿ ਜਾਣਗੇ। ਪਰ ਇਹ ਮੁੱਦਾ ਜ਼ਰੂਰ ਉੱਠਿਆ, ਮੈਨੂੰ ਲੱਗਦਾ ਇਹਦੇ ਨਾਲ ਜੇ ਕੁਝ ਦੂਜੀਆਂ ਧਿਰਾਂ ਦੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਉੱਚ ਜਾਤ ਕਹਿੰਦੇ ਨੇ, ਜੇ ਉਹਨਾਂ ਨੂੰ ਅਕਲ ਸਮਝ ਆ ਜਾਵੇ ਤਾਂ ਵੀ ਸ਼ੁਕਰ ਹੈ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।